ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ ਅੱਜ ਇੱਕ ਵਾਰੀ ਫਿਰ ਸੈਕਰਾਮੈਂਟੋ ਸਟੂਡੀਓਜ਼ ਤੋਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 8 ਤਰੀਕ ਆ ਤੇ ਦੇਸੀ ਮੰਥ ਦੇ ਮੁਤਾਬਕ ਕੱਤਕ ਸੁਦੀ 4 ਦਿਨ ਸੋਮਵਾਰ ਸਰੋਤਿਆਂ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਤੇ ਹਰਜੋਤ ਸਿੰਘ ਜੀ, ਸਾਡੇ ਸਾਰੇ ਹੀ ਸਪਾਂਸਰਸ ਸਾਰਿਆਂ ਦਾ ਹੀ ਅਸੀਂ ਬਹੁਤ ਜਿਹੜਾ ਉਹ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਆ। ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਹਰਜੋਤ ਸਿੰਘ ਜੀ, ਆਪਾਂ ਆਪਣੇ ਸਾਰੇ ਹੀ ਸਰੋਤਿਆਂ ਦਾ, ਦਰਸ਼ਕਾਂ ਦਾ, ਜਿਹੜੇ ਪੰਜਾਬੀ ਰੇਡੀਓ USA ਦੇ ਵੈਬ ਚੈਨਲ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਆ, ਫੇਸਬੁੱਕ ਦੇ ਉੱਤੇ, YouTube ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਜਿੱਥੇ ਵੀ ਤੁਸੀਂ ਸਾਨੂੰ ਸੁਣਦੇ ਦੇਖਦੇ ਹੈਗੇ ਆ, ਸਭਨਾਂ ਦਾ ਹੀ ਅਸੀਂ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਪਿਛਲੇ 3 ਦਿਨ ਯੂਬਾ ਸਿਟੀ ਦੇ ਵਿੱਚ 42ਵਾਂ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜਿਹੜਾ ਉਹ ਐਤਵਾਰ ਨੂੰ ਮਨਾਇਆ ਗਿਆ, ਸਜਾਇਆ ਗਿਆ ਸੀਗਾ। ਉਸ ਦੇ ਸੰਬੰਧ ਦੇ ਵਿੱਚ ਕਾਫੀ ਜਿਹੜੇ ਆ ਹਰਜੋਤ ਸਿੰਘ ਜੀ ਪ੍ਰੋਗਰਾਮ ਉਹ ਹੋਏ, ਗੁਰਮਤਿ ਸਮਾਗਮ ਚੱਲ ਰਹੇ ਸੀ, ਬਾਹਰ ਅੰਦਰ ਸਾਰੇ ਪਾਸੇ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਦੀ ਕਵਰੇਜ ਆ ਪੰਜਾਬੀ ਰੇਡੀਓ USA ਨੇ ਬਹੁਤ ਹੀ ਜਿਹੜੇ ਆ ਵਧੀਆ ਢੰਗ ਦੇ ਨਾਲ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਪਲ ਪਲ ਦਾ ਜਿਹੜਾ ਹਾਲ ਅੰਦਰ ਦਾ ਕਥਾ ਕੀਰਤਨ ਦੇ ਜਿਹੜੇ ਦੀਵਾਨ ਆ ਉਹ ਪਹੁੰਚਾਏ, ਬਾਹਰੋਂ ਲੋਕਾਂ ਦੇ ਨਾਲ ਗੱਲਬਾਤ, ਪ੍ਰਬੰਧਕਾਂ ਦੇ ਨਾਲ ਗੱਲਬਾਤ, ਲੰਗਰ ਦੇ ਵਿੱਚ ਸੇਵਾਦਾਰਾਂ ਦੇ ਨਾਲ ਗੱਲਬਾਤ, ਨਗਰ ਕੀਰਤਨ ਦੀ ਜਿਹੜੀ ਕਵਰੇਜ ਆ ਉਸ ਨੂੰ ਜਿਹੜਾ ਤੁਹਾਡੇ ਸਾਰਿਆਂ ਤੱਕ ਅਸੀਂ ਦਿਖਾਇਆ, ਪਹੁੰਚਾਇਆ, ਸੁਣਾਇਆ। ਤੇ ਤੁਹਾਡੇ ਵੱਲੋਂ ਫੀਡਬੈਕ ਜਿਹੜੀ ਹੁਣ ਤੱਕ ਆਈ ਆ ਉਸ ਦੀ ਅਸੀਂ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਹਰਜੋਤ ਸਿੰਘ ਜੀ, ਸੈਂਕੜਿਆਂ ਦੀ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਆ ਕੇ ਪੰਜਾਬੀ ਰੇਡੀਓ USA ਦੇ ਬੂਥ ਦੇ ਵਿੱਚ ਆਏ, ਮਿਲੇ, ਗੱਲਾਂ ਬਾਤਾਂ ਕੀਤੀਆਂ ਤੇ ਨਾਲ ਜਿਹੜੀਆਂ ਤਸਵੀਰਾਂ, ਯਾਦਗਾਰੀ ਤਸਵੀਰਾਂ ਖਿਚਾਈਆਂ, ਆਪਣੇ ਸੁਝਾਅ ਦਿੱਤੇ, ਉਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਸ਼ੁਕਰੀਆ ਦਾ ਧੰਨਵਾਦ ਕਰਦੇ ਹਾਂ। ਇੰਨਾ ਮਾਣ ਸਤਿਕਾਰ ਜਿਹੜਾ ਆ ਉਹ ਦੇਣ ਦੇ ਲਈ ਤੇ ਇਹੀ ਅਰਦਾਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਪੰਜਾਬੀ ਰੇਡੀਓ USA ਤੇ ਉਸ ਦੇ ਸਰੋਤਿਆਂ ਦਾ, ਦਰਸ਼ਕਾਂ ਦਾ ਪਿਆਰ ਜਿਹੜਾ ਉਹ ਇੱਦਾਂ ਹੀ ਬਣਿਆ ਰਹੇ। ਜੀ ਬਿਲਕੁਲ। ਬਹੁਤ ਵਾਰ ਇਹ ਹੁੰਦਾ ਆ ਵੀ ਕਿੰਨੇ ਕੁ ਲੋਕ ਉੱਥੇ ਸੀ। ਸੋ ਜਿਹੜਾ ਮੇਨ ਸਟਰੀਟ ਮੀਡੀਆ ਆ ਉਹ ਬਹੁਤ ਪਹੁੰਚਿਆ ਸੀ, ਪੰਜਾਬੀ ਮੀਡੀਆ ਵੀ ਉੱਥੇ ਬਹੁਤ ਸੀ, ਸਾਰਿਆਂ ਨੂੰ ਪਤਾ ਹੀ ਆ। ਆਪਾਂ ਨੂੰ 11 ਸਾਲ ਹੋ ਗਿਆ ਕਵਰ ਕਰਦਿਆਂ ਨੂੰ ਤੇ ਇਸ ਵਾਰੀ ਵੱਧ ਤੋਂ ਵੱਧ ਜਿੰਨਾ ਵੀ ਕਵਰੇਜ ਕਰ ਸਕਦੇ ਸੀ, ਇਸ ਕਰਕੇ ਤੁਸੀਂ ਦੇਖ ਹੀ ਸਕਦੇ ਆ ਵੀ ਸਾਰਿਆਂ ਦੇ ਫੇਸ ਬੜੇ ਥੱਕੇ ਹੋਏ ਆ। ਬਹੁਤ ਘੰਟੇ 16 18 ਘੰਟੇ ਲੱਗੇ ਰਹੇ ਤੇ ਵੀ ਬੰਦਾ ਥੱਕ ਜਾਂਦਾ ਤੇ ਪੱਕੀ ਜਗ੍ਹਾ ਤੇ ਪੈਰ ਵੀ ਫਿਰ ਤੁਰ ਨਹੀਂ ਹੁੰਦੇ। ਤੇ ਜੇ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕਰਦੇ ਜਾਈਏ, ਵਰਲਡ ਰਿਲੀਜਨ ਨਿਊਜ਼ ਜਿਹੜੀ ਆ ਉਹ ਦੁਨੀਆ ਦੇ ਧਰਮਾਂ ਨੂੰ ਕਵਰ ਕਰਦੀ ਆ। ਉਹਨਾਂ ਨੇ ਇਹ ਕਿਹਾ ਵੀ ਯੂਬਾ ਸਿਟੀ ਦਾ ਨਗਰ ਕੀਰਤਨ ਦੇ ਵਿੱਚ 1 ਲੱਖ ਤੋਂ ਵੱਧ ਬੰਦਾ ਜਿਹੜਾ ਆ ਹਾਜ਼ਰ ਹੋਇਆ। ਸੋ ਸਭ ਤੋਂ ਵਧੀਆ ਗੱਲ ਇਹ ਆ ਵੀ ਕਹਿੰਦੇ ਵੀ ਕਿਉਂਕਿ ਉਹ ਰਿਲੀਜਨ ਵਾਲੇ ਆ, ਤੁਹਾਨੂੰ ਪਤਾ ਵੀ ਰਿਲੀਜਨ ਦੀ ਜਿਹੜੀ ਰਿਲੀਜੀਅਸ ਆਰਗੇਨਾਈਜੇਸ਼ਨਸ ਆ ਉਹਨਾਂ ਦੀ ਸਰਕਾਰ ਦੇ ਨਾਲ ਆਲਰੇਡੀ ਲੱਗਦੀ ਹੈਗੀ ਆ, ਖਾਸ ਕਰਕੇ ਕਰੋਨਾ ਵਾਇਰਸ ਨੂੰ ਲੈ ਕੇ। ਤੇ ਉਹਨਾਂ ਨੇ ਕਿਹਾ ਵੀ ਦੇਖੋ ਇੰਨਾ ਵੱਡਾ ਇਕੱਠ ਹੋਇਆ, ਸੋ ਇਹ ਫਰੀਡਮ ਆਫ ਰਿਲੀਜਨ ਆ, ਫਰੀਡਮ ਆਫ ਐਕਸਪ੍ਰੈਸ਼ਨ ਆ। ਤੇ ਇਹ ਵੀ ਨਾਲ ਉਹਨੇ ਲਿਖਿਆ ਵੀ ਬਹੁਤ ਵਧੀਆ ਕੰਮ ਕੀਤਾ ਵੀ ਉੱਥੇ ਜਿਹੜੇ ਵੈਕਸੀਨ ਆ ਉਹ ਪ੍ਰੋਵਾਈਡ ਕੀਤੇ ਗਏ ਫ੍ਰੀ ਲੋਕਾਂ ਨੂੰ। ਬਹੁਤ ਲੋਕਾਂ ਨੇ ਉੱਥੇ ਵੈਕਸੀਨ ਵੀ ਲਵਾਏ। ਤੇ ਦੂਸਰਾ ਉਹਨੇ ਲਿਖਿਆ ਵੀ ਜਿਹੜੇ ਸਿੱਖਾਂ ਨੇ ਜਿਹੜਾ ਖੂਨਦਾਨ ਵੀ ਬਹੁਤ ਦਿੱਤਾ। ਦੂਸਰੀ ਜਿਹੜੀ ਰਿਲੀਜਨ ਦੀ ਗੱਲ ਆ ਉਹ ਨੈਚੁਰਲੀ ਜਿਹੜੇ ਇਹ ਨਿਊਜ਼ਪੇਪਰਸ ਆ ਇਹ ਕ੍ਰਿਸਚੀਅਨ ਰਨ ਹੈਗੇ ਆ, ਸੋ ਉਹ ਨਹੀਂ ਪੁਆਇੰਟ ਜ਼ਿਆਦਾ ਨਹੀਂ ਦੇਣਾ, ਪਰ ਘੱਟੋ ਘੱਟ ਜਿਹੜੇ ਇਹ ਪੁਆਇੰਟ ਉਹਨੇ ਡਿਸਕਸ ਕੀਤੇ ਆ ਵੀ ਬਹੁਤ ਹੀ ਵਧੀਆ ਕੀਤੇ ਆ। ਤੇ ਇਸ ਤੋਂ ਬਿਨਾਂ CBS 13 ਜਿਹੜਾ ਸੈਕਰਾਮੈਂਟੋ ਦਾ TV ਸਟੇਸ਼ਨ ਆ, ਉਹਨਾਂ ਨੇ ਵੀ ਇਹ ਕਿਹਾ ਹੈਗਾ ਵੀ 1 ਲੱਖ ਤੋਂ ਵੱਧ ਬੰਦੇ ਜਿਹੜੇ ਲੋਕ ਆ ਉਹ ਯੂਬਾ ਸਿਟੀ ਦੀਆਂ ਸੜਕਾਂ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਦੇਖੇ ਗਏ ਆ, ਉਹਨਾਂ ਨੇ ਪਾਰਟੀਸਪੇਟ ਕੀਤਾ ਆ। 42ਵਾਂ ਨਗਰ ਕੀਰਤਨ ਸੀ। ਬਿਲਕੁਲ ਹਰਜੋਤ ਸਿੰਘ ਜੀ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਸ ਤਰੀਕੇ ਦੇ ਨਾਲ ਕੋਵਿਡ ਦੀ ਮਹਾਮਾਰੀ ਤੋਂ ਬਾਅਦ ਦੇ ਵਿੱਚ
ਇਹ ਸੀਗਾ ਵੀ ਪਿਛਲੇ ਸਾਲ ਨਗਰ ਕੀਰਤਨ ਨਹੀਂ ਹੋ ਸਕਿਆ। ਬਹੁਤ ਸਾਰੇ ਜਿਹੜੇ ਆ ਸ਼ਰਧਾਲੂ ਆ, ਸੰਗਤਾਂ ਆ, ਉਹਨਾਂ ਨੇ ਇਸ ਚੀਜ਼ ਨੂੰ ਮਿਸ ਵੀ ਕੀਤਾ ਵੀ ਪਿਛਲੇ ਸਾਲ ਨਹੀਂ ਹੋਇਆ। ਪਰ ਇਸ ਵਾਰ ਨਗਰ ਕੀਰਤਨ ਦੀ ਮੁੜ ਦੁਬਾਰਾ ਵਾਪਸੀ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਬੇਅੰਤ ਉਤਸ਼ਾਹ ਸੀਗਾ, ਭਾਰੀ ਉਤਸ਼ਾਹ ਸੀਗਾ। ਉਹਨਾਂ ਨੇ ਦੇਖਿਆ ਵੀ ਹੁਣ ਮੌਕਾ ਆ, ਸੇਵਾਦਾਰਾਂ ਨੇ ਅਣਥੱਕ ਸੇਵਾ ਜਿਹੜੀ ਉਹ ਕੀਤੀ ਆ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੰਗਰ ਆ ਉਹ ਜਿਹੜੇ ਪ੍ਰੋਵਾਈਡ ਕੀਤੇ ਗਏ। ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਆ ਉਹ ਪਹੁੰਚੀਆਂ, ਕੋਈ ਪੈਂਸਿਲਵੇਨੀਆ ਤੋਂ ਪਹੁੰਚਿਆ, ਬਾਕੀ ਕੈਲੀਫੋਰਨੀਆ ਦੇ ਸਾਰੇ ਹਿੱਸਿਆਂ ਤੋਂ ਲੋਕ ਜਿਹੜੇ ਆ ਉੱਥੇ ਪਹੁੰਚੇ। ਸਾਨੂੰ ਸਾਡੇ ਜਿਹੜੇ ਸਰੋਤੇ ਆ ਉਹ ਸਾਨੂੰ ਥਾਂ ਥਾਂ ਤੋਂ ਜਿਹੜੇ ਆਏ ਸੀਗੇ ਉਹਨੂੰ ਸਾਨੂੰ ਆ ਕੇ ਮਿਲੇ ਆ। ਇੱਥੋਂ ਇਹ ਪਤਾ ਜਿਹੜਾ ਉਹ ਲੱਗਦਾ ਆ। ਸੋ ਇਸ ਵਾਰ ਕਾਫੀ ਭਾਰੀ ਜਿਹੜਾ ਉਹ ਕਹਿ ਸਕਦੇ ਆ ਵੀ ਸੰਗਤਾਂ ਦਾ ਜਮਾਵੜਾ ਰਿਹਾ। ਪਹਿਲੋਂ ਏਦਾਂ ਲੱਗਦਾ ਸੀਗਾ ਵੀ ਮੇਬੀ ਜਿੰਨੇ ਆਉਂਦੇ ਆ ਉਤੋਂ ਮੇਬੀ ਅੱਧੇ ਪਚੱਧੇ ਵੀ ਆ ਜਾਣ ਤਾਂ ਵੀ ਜਿਹੜਾ ਉਹ ਵਧੀਆ ਹੋਊਗਾ। ਪਰ ਰਿਕਾਰਡ ਤੋੜ ਇਕੱਠ ਜਿਹੜਾ ਆਪਾਂ ਕਹਿ ਸਕਦੇ ਆ ਹੋਇਆ। ਲੱਗਦਾ ਨਹੀਂ ਸੀਗਾ ਵੀ ਕੋਵਿਡ ਨੂੰ ਲੈ ਕੇ ਜਿਹੜਾ ਆ ਕੋਵਿਡ ਨੇ ਕਿਤੇ ਲੋਕਾਂ ਦਾ ਉਤਸ਼ਾਹ ਜਿਹੜਾ ਬਹੁਤਾ ਘਟਾਇਆ ਹੋਵੇ। ਸੰਗਤਾਂ 'ਚ ਵਾਧਾ ਹੀ ਜਿਹੜਾ ਆ ਉਹ ਇਨਫੈਕਟ ਦੇਖਿਆ ਗਿਆ ਤੇ ਉਮੀਦ ਇਹੀ ਆ ਵੀ ਅਗਲੇ ਸਾਲ ਜਦ ਕੋਵਿਡ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਆ ਜਾਵੇਗਾ। ਹੁਣ ਤਾਂ ਚਲੋ ਫਿਰ ਅਜੇ ਥੋੜਾ ਬਹੁਤਾ ਰਹਿੰਦਾ ਆ, ਪਰ ਹੁਣ ਜੇ ਉਦੋਂ ਤੱਕ ਪੂਰਾ ਆ ਜਾਊਗਾ ਤਾਂ ਇਸ ਤੋਂ ਅਗਲੇ ਸਾਲ ਹੋਰ ਵੀ ਰਿਕਾਰਡ ਤੋੜ ਇਕੱਠ ਜਿਹੜਾ ਉਹ ਹੋਵੇਗਾ। ਸੋ ਪ੍ਰਬੰਧਕਾਂ ਦਾ, ਸਾਰੇ ਲੰਗਰ ਵਾਲੇ ਸੇਵਾਦਾਰਾਂ ਦਾ ਅਸੀਂ ਬਹੁਤ ਬਹੁਤ ਜਿੰਨੇ ਵੀ ਹੋਰ ਇਕੱਲੇ ਲੰਗਰ ਵਾਲੇ ਨਹੀਂ, ਬਾਕੀ ਸੇਵਾਦਾਰ ਦੇਖੋ ਜੋੜਿਆਂ ਦੀ ਸੇਵਾ ਕਰ ਰਿਹਾ, ਕੋਈ ਸਫਾਈ ਦੀ ਸੇਵਾ ਕਰ ਰਿਹਾ ਆ, ਹੋਰ ਪਤਾ ਨਹੀਂ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਆ ਬੈਕ ਆਫ ਬਿਹਾਈਂਡ ਦਾ ਸੀਨ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਸ਼ੈਰਿਫ ਡਿਪਾਰਟਮੈਂਟ ਦੇ ਨਾਲ ਮਿਲ ਕੇ ਰੱਖਣਾ, ਸਿਕਿਉਰਿਟੀ ਵਾਲਿਆਂ ਦੇ ਨਾਲ, ਸਫਾਈ ਵਾਲਿਆਂ ਦੇ ਨਾਲ, ਸਿਟੀ ਵਾਲਿਆਂ ਦੇ ਨਾਲ, ਫਾਇਰ ਫਾਈਟਰਸ ਜਿਹੜੇ ਉੱਥੇ ਸੀਗੇ, ਬਾਕੀ ਹਰ ਇੱਕ ਤਰ੍ਹਾਂ ਦੀ ਜਿਹੜੀ ਸੇਵਾ ਆ ਉੱਥੇ ਚੱਲੀ ਤੇ ਅਣਥੱਕ ਮਿਹਨਤ ਜਿਹੜੀ ਆ ਉਸ ਤੋਂ ਬਾਅਦ ਦੇ ਵਿੱਚ ਇਹ ਨਗਰ ਕੀਰਤਨ ਬਹੁਤ ਹੀ ਸਫਲਤਾਪੂਰਵਕ ਜਿਹੜਾ ਆ ਉਹ ਨੇਪਰੇ ਜਿਹੜਾ ਉਹ ਚੜਿਆ। ਸੋ ਸਾਰੀਆਂ ਹੀ ਸੰਗਤਾਂ ਨੂੰ, ਸਾਰੀ ਹੀ ਸਿੱਖ ਕੌਮ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇਸ ਨਗਰ ਕੀਰਤਨ ਦੀਆਂ ਅਸੀਂ ਇੱਕ ਵਾਰੀ ਫੇਰ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ, ਪੂਰੇ ਅਦਾਰੇ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਤੇ ਧੰਨਵਾਦ ਕਰਦੇ ਆ ਸਾਰਿਆਂ ਦਾ ਜਿਨ੍ਹਾਂ ਨੇ ਇਸ ਨੂੰ ਸਫਲ ਬਣਾਉਣ ਦੇ ਵਿੱਚ ਸਹਿਯੋਗ ਦਿੱਤਾ। ਜੀ ਬਿਲਕੁਲ। ਸੋ ਸਾਰੇ ਪ੍ਰਬੰਧਕਾਂ ਦਾ ਧੰਨਵਾਦ। ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਕਿੰਨਾ ਜ਼ਿਆਦਾ ਗਾਰਬੇਜ ਰਸ਼, ਅੱਜ ਜਾ ਕੇ ਦੇਖੋ ਵੀ ਕਿੱਦਾਂ ਜਿਹੜੇ ਸਫਾਈ ਕਰ ਰਹੇ ਆ ਵਲੰਟੀਅਰ। ਬਹੁਤ ਵਾਰ ਕੀ ਹੁੰਦਾ ਨਾ ਵੀ ਆਪਣੇ ਵਿੱਚ ਨੈਗੇਟਿਵਿਟੀ ਬਹੁਤ ਹੁੰਦੀ ਆ ਵੀ ਦੇਖੋ ਜੀ ਇੱਥੇ ਆਹ ਨਹੀਂ ਗੱਲ ਹੋਈ, ਆਹ ਨਹੀਂ ਗੱਲ ਹੋਈ। ਤੁਸੀਂ ਓਵਰਆਲ ਮੈਸੇਜ ਦੇਖੋ ਕੀ ਆ। ਸੋ ਇਸੇ ਤਰ੍ਹਾਂ ਮੀਡੀਆ ਦਾ ਰੋਲ ਵੀ ਦੇਖਿਆ ਕਰੋ। ਸਾਨੂੰ ਕੰਪਲੇਨ ਤਾਂ ਬਹੁਤ ਕਰਦੇ ਰਹੇ ਵੀ ਦੇਖੋ ਜੀ ਹੋਰ ਵੀ ਮੀਡੀਆ ਆਏ ਆ, ਜਦੋਂ ਡਾਕਟਰ ਅਮਰਜੀਤ ਸਿੰਘ ਲੱਗਦੇ ਆ ਜਾਂ ਜਦੋਂ ਗੱਤਕਾ ਚੱਲਦਾ ਤਾਂ ਸਾਰੇ ਦਿਖਾਲਦੇ ਆ ਤੇ ਜਦੋਂ ਸਿੱਖ ਰਾਜ ਦੀ ਗੱਲ ਹੁੰਦੀ ਆ ਤੇ ਫਿਰ ਉਹ ਕੱਟ ਦਿੰਦੇ ਆ। ਇਸੇ ਤਰ੍ਹਾਂ ਜਿਹੜੇ ਫਾਰਮਰਸ ਪ੍ਰੋਟੈਸਟ ਦਾ ਫਲੋਟ ਬਹੁਤ ਵਧੀਆ ਸੀ ਵੀ ਜਦੋਂ ਤਾਂ ਉਹ ਫਲੋਟ ਦੇ ਉੱਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਾਉਂਦੇ ਆ ਫੇਰ ਤਾਂ ਸਹੀ ਆ, ਤੇ ਜਦੋਂ ਉਹ ਉੱਥੇ ਦਾ ਜਿਹੜਾ ਜ਼ਾਲਮ ਜਿਹੜਾ ਸ਼ਾਸਕ ਹੈਗਾ ਆ ਮੋਦੀ ਤੇ ਉਹਦੀ ਗੱਲ ਕਰਦੇ ਆ, ਉਹਦੇ ਵਿਰੁੱਧ ਨਾਰਾ ਲਾਉਂਦੇ ਤੇ ਉਹ ਕੱਟ ਦਿੰਦੇ ਆ। ਸੋ ਪੰਜਾਬੀ ਰੇਡੀਓ USA ਦਾ ਤੁਹਾਨੂੰ ਪਤਾ ਹੀ ਆ, ਆਪਾਂ ਜੋ ਵੀ ਉੱਥੇ ਹੋਇਆ ਬਿਲਕੁਲ ਲਾਈਵ ਹਰ ਇੱਕ ਚੀਜ਼ ਦਿਖਾਲੀ ਹੈਗੀ ਆ। ਸੋ ਇੰਨੀ ਜ਼ਰੂਰ ਬੇਨਤੀ ਆ ਵੀ ਕਿਤੇ ਵੀ ਇੱਦਾਂ ਦੀ ਇਵੈਂਟ ਹੁੰਦੀ ਆ ਉਹਨੂੰ ਨੈਗੇਟਿਵ 'ਚ ਨਾ ਲਿਆ ਕਰੋ, ਬਹੁਤ ਪੋਜ਼ਿਟਿਵ ਮੈਸੇਜ ਆਉਂਦਾ ਆ। ਓਵਰਆਲ ਤੁਸੀਂ CBS ਜਿਹੜਾ 13 TV ਚੈਨਲ ਆ ਉਹਦਾ ਮੈਸੇਜ ਦੇਖੋ ਵੀ ਉੱਥੇ ਉਹਨੇ ਇੱਕ ਸਿੱਖ ਦਾ ਮੈਸੇਜ ਦਿੱਤਾ ਆ ਵੀ ਜੇ ਐਨੀ ਟਾਈਮ ਯੂ ਨੀਡ ਹੈਲਪ ਯੂ ਸੀ ਅ ਸਿੱਖ ਟੈਂਪਲ ਨੈਕਸਟ ਟੂ ਯੂ ਔਰ ਯੂ ਕੈਨ ਗੂਗਲ ਇਟ, you are more than welcome to go there, you are going to get help, any kind of help you need. ਸੋ ਇਹ ਮੈਸੇਜ ਗਿਆ ਦੁਨੀਆ 'ਚ ਵੀ ਤੁਸੀਂ ਕਿਤੇ ਵੀ ਗੁਰਦੁਆਰਾ ਸਾਹਿਬ ਦੇਖ ਲਓ, ਨਿਸ਼ਾਨ ਸਾਹਿਬ ਦੇਖ ਲਓ, ਤੁਹਾਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਆ ਫੂਡ ਦੀ ਜਾਂ ਰਹਿਣ ਦੀ, ਤੁਸੀਂ ਜਾਓ ਤੁਹਾਨੂੰ ਹੈਲਪ ਮਿਲੂਗੀ। ਸੋ ਕਿੱਡਾ ਵੱਡਾ ਮੈਸੇਜ ਆ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਦੋ ਜਣਿਆਂ ਦਾ ਅਸੀਂ ਸਪੈਸ਼ਲੀ ਧੰਨਵਾਦ ਕਰਨਾ, ਨਛੱਤਰ ਸਿੰਘ ਦੁਲਾਈ ਤੇ ਮੇਵਾ ਸਿੰਘ ਬੈਂਸ। ਇਹ ਦੋਨੋਂ ਵੀਰ ਜਿਹੜੇ ਆ, ਕਿਉਂਕਿ ਤੁਹਾਨੂੰ ਪਤਾ ਵੀ ਸਾਡੀ ਟੀਮ ਜਿਹੜੀ ਲਗਾਤਾਰ ਕਵਰੇਜ ਕਰਦੀ ਰਹੀ, ਥੱਕਦੀ ਵੀ ਬਹੁਤ ਸੀ ਵੀ ਕਈ ਵਾਰੀ ਜਦੋਂ ਪ੍ਰਸ਼ਾਦਾ ਛਕਣਾ ਲਾਈਨਾਂ ਲੰਬੀਆਂ ਹੁੰਦੀਆਂ ਤੇ ਉਹ ਸਾਡੇ ਬੂਥ ਦੇ ਵਿੱਚ ਆ ਕੇ ਜਿਹੜੀ ਆ ਉਹਨਾਂ ਨੇ ਬਹੁਤ ਸੇਵਾ ਕੀਤੀ। ਉਹਨਾਂ ਦਾ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਪੈਸ਼ਲੀ ਅਸੀਂ ਰੇਡੀਓ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ। ਜੀ ਬਿਲਕੁਲ। ਸੋ ਜਿਹੜੀ CBS 13 ਦੀ ਜਿਹੜੀ ਹਰਜੋਤ ਸਿੰਘ ਜੀ ਕਵਰੇਜ ਆ ਬਹੁਤ ਹੀ ਵਧੀਆ ਰਹੀ ਆ। ਉਸ ਦੇ ਵਿੱਚ ਵੰਡ ਛਕਣਾ ਜਿਹੜਾ ਆ ਉਸ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਸਿੱਖੀ ਦੇ 3 ਜਿਹੜੇ ਪਿਲਰ ਨੇ
ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਵਿੱਚੋਂ ਇਹ ਇੱਕ ਜਿਹੜਾ ਵੰਡ ਛਕਣਾ, ਜਿਸ ਤੋਂ ਬਾਅਦ ਦੇ ਵਿੱਚ ਲੰਗਰ ਦੀ ਕਹਿ ਲਓ ਵੀ, ਉਸ ਤੋਂ ਬਾਅਦ ਦੇ ਵਿੱਚ ਸਾਰਾ ਕੁਛ ਸਾਰਿਆਂ ਦੇ ਨਾਲ ਵੰਡ ਕੇ ਜਿਹੜਾ ਉਹ ਛਕਿਆ ਜਾਂਦਾ ਆ। ਸੋ ਬਹੁਤ ਹੀ ਸੋਹਣਾ ਮੈਸੇਜ ਜਿਹੜਾ ਆ ਉਹ ਗਿਆ ਆ। ਬਹੁਤ ਸਾਰੀਆਂ ਹੋਰ ਕਮਿਊਨਿਟੀ ਦੇ ਲੋਕ ਵੀ ਉੱਥੇ ਆਪਾਂ ਦੇਖੇ, ਜਿਹੜੇ ਉੱਥੇ ਪਹੁੰਚੇ ਤੇ ਉਹਨਾਂ ਨੇ ਇਸ ਦੇ ਵਿੱਚ ਜਿਹੜੀ ਉਹ ਸ਼ਿਰਕਤ ਕੀਤੀ ਆ। ਸੋ ਜਿਹੜੀ ਅਸੀਂ ਸਿਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ, ਕਾਊਂਟੀ ਦੀ ਸ਼ੈਰਿਫ ਡਿਪਾਰਟਮੈਂਟ ਆ, ਤੇ ਸਾਡੇ ਜਿਹੜੇ ਫਾਇਰ ਫਾਈਟਰਸ ਜਿਹੜੇ ਉੱਥੇ ਲਗਾਤਾਰ ਡਿਊਟੀ ਤੇ ਰਹੇ, ਫਾਇਰ ਕੈਪਟਨ ਜਸਵੰਤ ਸਿੰਘ ਜਿਹੜੇ ਆ, ਉਹਨਾਂ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਵੀ ਤੁਸੀਂ YouTube Facebook ਦੇ ਉੱਤੇ ਦੇਖ ਸਕਦੇ ਹੋ। ਉਹਨਾਂ ਨੇ ਆਪਣੇ ਜਿਹੜਾ ਫਾਇਰ ਟਰੱਕ ਆ ਉਸ ਦਾ ਟੂਰ ਵੀ ਦਿੱਤਾ ਉਸ ਦੇ ਵਿੱਚ। ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਬਾਕੀ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਿਹੜਾ Facebook ਫੈਨ ਪੇਜ ਆ, ਉਸ ਦੇ ਉੱਤੇ ਤੁਸੀਂ ਜਾਓ, ਤਸਵੀਰਾਂ, ਵੀਡੀਓਜ਼, ਹਰ ਇੱਕ ਤਰ੍ਹਾਂ ਦੀ ਚੀਜ਼ ਇਸ ਕਵਰੇਜ ਨੂੰ ਲੈ ਕੇ ਜਿਹੜੀ ਆ ਉਹ ਜਿਹੜੀ ਤੁਹਾਡੇ ਸਾਹਮਣੇ ਜਿਹੜੀ ਉਹ ਪੇਸ਼ ਕੀਤੀ ਗਈ ਹੈਗੀ ਆ। ਚਲੋ ਲੋਕਾਂ ਦੇ ਕਈਆਂ ਦੇ, ਜਿੱਦਾਂ ਹਰਜੋਤ ਸਿੰਘ ਜੀ ਕਿਹਾ ਵੀ ਕਈਆਂ ਦਾ ਕੰਮ ਹੁੰਦਾ ਵੀ ਆਪਾਂ ਚਲੋ ਉੱਦਾਂ ਹੀ ਨੈਗੇਟਿਵ ਜਿਹੜਾ ਉਹ ਸ਼ੋਅ ਕਰ ਦੇਣਾ, ਪਰ ਚਲੋ ਆਪਾਂ ਪੋਜ਼ਿਟਿਵ ਮੈਸੇਜ ਨੂੰ ਜਿਹੜਾ ਉਹ ਪ੍ਰਮੋਟ ਕਰਨਾ ਆ, ਉਹ ਆਪਣਾ ਮੇਨ ਮਕਸਦ ਹੈਗਾ ਆ। ਤੇ ਬਹੁਤ ਵਧੀਆ ਜਿਹੜਾ ਆ ਉਪਰਾਲਾ ਸਾਰੀਆਂ ਹੀ ਯੂਬਾ ਸਿਟੀ ਦੀਆਂ ਜਿਹੜੀਆਂ ਸੰਗਤਾਂ ਆ, ਉਹਨਾਂ ਨੇ ਦਿਲ ਖੋਲ ਦਿੱਤੇ ਜੀ। ਉਹਨਾਂ ਨੇ ਦਰਵਾਜ਼ੇ ਤਾਂ ਖੋਲੇ ਹੀ ਖੋਲੇ, ਦਿਲ ਖੋਲ ਕੇ ਜਿਹੜੀਆਂ ਦੂਰੋਂ ਨੇੜੋਂ ਆਈਆਂ ਸੰਗਤਾਂ ਆ, ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਉਹਨਾਂ ਦੀ ਜਿਹੜੀ ਉਹ ਸੇਵਾ ਉਹਨਾਂ ਨੇ ਕੀਤੀ ਆ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਟਰੱਕਰ ਭਰਾ ਜਿਹੜੇ ਆ ਉਹ ਆਪਣੇ ਥਾਂ ਦੇ ਉੱਤੇ ਲੱਗੇ ਸੀ, ਕੋਈ ਦੂਰੋਂ ਨੇੜਿਓਂ ਵੱਖ-ਵੱਖ ਗੁਰੂ ਘਰਾਂ ਦੀਆਂ ਕਮੇਟੀਆਂ ਜਿਹੜੀਆਂ ਆ, ਉਹਨਾਂ ਨੇ ਆ ਕੇ ਇਸ ਪੂਰੇ ਨਗਰ ਕੀਰਤਨ ਦੇ ਵਿੱਚ ਸਹਿਯੋਗ ਦਿੱਤਾ ਆ। ਉੱਥੇ ਲੰਗਰ ਵਾਲੇ ਵੀਰ ਹੈਗੇ ਆ, ਸਾਰੇ ਹੀ ਜਿਹੜੀਆਂ ਕਮੇਟੀਆਂ ਆ, ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਗਿਲੇ ਸ਼ਿਕਵੇ ਜਿਹੜੇ ਆ ਉਹ ਭੁਲਾ ਕੇ ਸਾਰੇ ਜਾਣੇ ਮਿਲ ਜੁਲ ਕੇ ਆਪਾਂ ਇਕੱਠੇ ਹੋ ਕੇ ਜਿਹੜਾ ਆ ਉਹ ਅੱਗੇ ਵਧੀਏ ਤੇ ਆਪਣੀ ਕੌਮ ਦਾ ਮੈਸੇਜ ਆ ਉਸ ਨੂੰ ਪੋਜ਼ਿਟਿਵ ਵਧੀਆ ਢੰਗ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਵੇ। ਇਸ ਤੋਂ ਪਿਛਲੇ ਹਫਤੇ ਆਪਾਂ ਜਿਹੜਾ ਫ੍ਰੈਜ਼ਨੋ ਦੇ ਵਿੱਚ ਹੋਇਆ ਨਗਰ ਕੀਰਤਨ ਸੀਗਾ, ਉਸ ਦੀ ਜਿਹੜੀ ਕਵਰੇਜ ਤੁਹਾਨੂੰ ਦਿਖਾਈ ਸੀ। ਹੁਣ ਇਸ ਤੋਂ ਅਗਲੇ ਵੀਕ ਅਸੀਂ ਤੁਹਾਨੂੰ ਮਿਲਾਂਗੇ। ਹੁਣ ਬੇਕਰਸਫੀਲਡ ਦੇ ਵਿੱਚ ਜਿਹੜਾ ਨਗਰ ਕੀਰਤਨ ਹੋਣਾ ਆ, ਜਿਹੜਾ ਗੁਰੂ ਘਰ ਵਿਲਸਨ ਰੋਡ ਵਿਖੇ ਆ, ਉੱਥੇ ਵੀ ਆਪਾਂ ਜਿਹੜੀ ਟੀਮ ਪੰਜਾਬੀ ਰੇਡੀਓ USA ਦੀ ਜਿਹੜੀ ਉਹ ਪਹੁੰਚੇਗੀ। ਸੋ ਆਪਾਂ ਉੱਥੇ ਵੀ ਤੁਹਾਡੇ ਨਾਲ ਜਿਹੜਾ ਉਹ ਮਿਲਾਂਗੇ। ਤੇ ਬਹੁਤ ਬਹੁਤ ਇੱਕ ਵਾਰੀ ਫਿਰ ਸਾਡੇ ਵੱਲੋਂ ਇਸ ਨਗਰ ਕੀਰਤਨ ਦੀ ਵਧਾਈ ਤੇ ਸਾਰੇ ਹੀ ਜਿਹੜੀ ਸੰਗਤਾਂ ਨੂੰ, ਕਮੇਟੀ ਨੂੰ, ਪ੍ਰਬੰਧਕਾਂ ਨੂੰ, ਸਾਰੇ ਹੀ ਸੇਵਾਦਾਰਾਂ ਨੂੰ ਅਸੀਂ ਜਿਹੜੀ ਆ ਬਹੁਤ ਬਹੁਤ ਵਧਾਈ ਭੇਟ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ। ਆ ਕੇ ਤੁਸੀਂ ਸਾਰਿਆਂ ਦੀ ਬਹੁਤ ਸੇਵਾ ਜਿਹੜੀ ਉੱਥੇ ਕੀਤੀ, ਦੂਰੋਂ ਨੇੜੋਂ ਆਈਆਂ ਸੰਗਤਾਂ ਦੀ। ਜੀ ਬਿਲਕੁਲ। ਸੋ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਵੱਲੋਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ, ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਬੂਥ ਤੇ ਆਏ। ਪਿਕਚਰਸ ਵੀ ਸਾਰਿਆਂ ਨੇ ਲਈਆਂ ਤੇ ਉਹ ਅਪਲੋਡ ਕਾਫੀ ਹੋ ਵੀ ਗਈਆਂ, ਹੋਰ ਵੀ ਹੋ ਜਾਣੀਆਂ, ਤੇ ਸ਼ੇਅਰ ਵੀ ਕਰਿਓ। ਪੂਰੇ ਦੁਨੀਆ 'ਚ ਪ੍ਰੋਗਰਾਮ ਦੇਖੇ ਅਸੀਂ, ਮੇਰੇ ਖਿਆਲ ਨਾਲ ਜਿਸ ਤਰ੍ਹਾਂ ਤੁਹਾਨੂੰ ਦੱਸੇ ਚੁੱਕੇ 11 ਸਾਲਾਂ ਦੇ ਦੌਰਾਨ ਇਸ ਵਾਰ ਬਹੁਤ ਜ਼ਿਆਦਾ ਜਿਹੜੀ ਕਵਰੇਜ ਕੀਤੀ ਸਾਡੀ ਟੀਮ ਦੇ ਮੈਂਬਰ, ਇਸ ਵਾਰੀ ਗਿਣਤੀ ਜ਼ਿਆਦਾ ਸੀ। ਸੋ ਇਸ ਵਾਰੀ ਹੈਲਪ ਕਰਨ 'ਚ ਕਾਮਯਾਬ ਹੋਏ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਰਾਜਕਨਵੀਰ ਸਿੰਘ ਜੀ, ਆਪਾਂ ਆਈਏ ਆਪਣੇ ਮੁਲਕ ਵੱਲ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਪੋਜੀਸ਼ਨ ਵਾਲੀ ਗੁੱਡ ਨਹੀਂ ਹੈਗੀ। ਈਵਨ ਸਭ ਤੋਂ ਵੱਡਾ ਜਿਹੜਾ ਚੈਨਲ ਉਹਨਾਂ ਦਾ ਸਪੋਰਟਰ ਆ CNN, ਉਹਨਾਂ ਨੇ ਵੀ ਅੱਜ ਖਬਰ ਨਸ਼ਰ ਕਰਤੀ ਆ ਵੀ ਜਿਹੜੇ ਮੈਜੋਰਟੀ ਆਫ ਅਮਰੀਕਨਸ ਆ, ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾਂ ਦੀਆਂ ਕਾਰਗੁਜ਼ਾਰੀਆਂ ਤੋਂ ਖੁਸ਼ ਨਹੀਂ ਹੈਗੇ। ਜਿਹੜੇ ਨੇਸ਼ਨ ਦੇ, ਅਮਰੀਕਾ ਦੇ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਇੰਪੋਰਟੈਂਟ ਇਸ਼ੂਜ਼ ਆ, ਉਹਨਾਂ ਦੇ ਉੱਤੇ ਉਹ ਫੋਕਸ ਨਹੀਂ ਕਰ ਰਹੇ। 58% ਅਮਰੀਕਨਸ ਨੇ ਜਿਹੜੇ ਆ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਮੇਨ ਜਿਹੜੇ USA ਦੇ ਇਸ਼ੂ ਆ ਉਹਨਾਂ ਤੇ ਫੋਕਸ ਨਹੀਂ ਕਰ ਰਹੇ ਹੈਗੇ। 2022 ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਆ, ਉਹ ਸਾਲ ਰਹਿ ਗਿਆ, ਨਹੀਂ ਤਾਂ ਉਹ ਬਹੁਤ ਬੁਰੀ ਤਰ੍ਹਾਂ ਹਰਟ ਹੋਣਗੇ। 1/3 ਅਮਰੀਕਨ ਕਹਿੰਦੇ ਆ ਵੀ ਜਿਹੜੀ ਇਕੋਨਮੀ ਆ ਉਹ ਮੇਨ ਇਸ਼ੂ ਆ ਇਸ ਵੇਲੇ ਅਮਰੀਕਾ ਦੇ ਵਿੱਚ। ਤੇ 48% ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਅਪਰੂਵਲ ਦਿੰਦੇ ਆ ਲੋਕ, ਜਿਹੜੇ ਅਡਲਟਸ ਆ। 52% ਜਿਹੜੇ ਆ ਡਿਸਅਪਰੂਵ ਕਰਦੇ ਹੈਗੇ ਆ। ਨੰਬਰ 1 ਇਸ਼ੂ ਜਿਹੜੇ ਅਮਰੀਕਨਸ ਇਸ ਟਾਈਮ ਸੋਚ ਰਹੇ ਆ, ਉਹ ਕਹਿੰਦੇ ਆ ਵੀ ਸਾਡਾ ਜੌਬਸ, ਇਕੋਨਮੀ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਇਹ ਹੈਗਾ। ਕਰੋਨਾ ਵਾਇਰਸ ਇਸ ਟਾਈਮ ਤੇ ਤੀਜੇ ਜਾਂ ਚੌਥੇ ਨੰਬਰ ਦੇ ਉੱਤੇ ਇਸ਼ੂ ਬਣਿਆ ਹੋਇਆ ਹੈਗਾ। ਜੀ ਬਿਲਕੁਲ। ਸੋ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਕਿਉਂਕਿ ਹੁਣ ਕੋਵਿਡ ਦੇ ਉੱਤੇ ਕਾਫੀ ਜਿਹੜਾ ਆ ਕੰਟਰੋਲ ਹੈਗਾ, ਅੱਗੇ ਦੇ ਨਾਲੋਂ ਬਿਹਤਰ ਜਿਹੜੇ ਉਹ ਹਾਲਾਤ ਆ ਉਹ ਹੈਗੇ ਨੇ।
ਸੋ ਇਸ ਕਰਕੇ ਉਹ ਜਿਹੜਾ ਇਸ਼ੂ ਹੁਣ ਹੌਲੀ ਹੌਲੀ ਉਹ ਪਿੱਛੇ ਨੂੰ ਜਿਹੜਾ ਉਹ ਜਾ ਰਿਹਾ ਆ, ਤੇ ਇਕੋਨਮੀ ਵਾਕਈ ਇੱਕ ਅਹਿਮ ਮੁੱਦਾ ਆ। ਤੇ ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਉਸ ਦੇ ਨਾਲ ਨਾਲ ਜਿਹੜੀ ਇਨਫਲੇਸ਼ਨ ਮਹਿੰਗਾਈ ਆ, ਉਸਨੇ ਜ਼ਰੂਰ ਜਿਹੜਾ ਉਹ ਲੱਕ ਤੋੜ ਕੇ ਰੱਖਿਆ ਹੋਇਆ ਲੋਕਾਂ ਦਾ। ਇੱਕ ਜਿਹੜਾ ਜ਼ਰੂਰ ਦੱਸਦੇ ਜਾਈਏ, ਜਦੋਂ ਆਪਾਂ ਨਗਰ ਕੀਰਤਨ ਦੇ ਉੱਤੇ ਸੀ, ਇੱਕ ਵਿਸ਼ੇਸ਼ ਅਹਿਮ ਬਿੱਲ ਜਿਹੜਾ ਆ ਪਿੱਛੋਂ ਪਾਸ ਹੋਇਆ ਆ, ਇਨਫਰਾਸਟ੍ਰਕਚਰ ਜਿਹੜਾ ਬਿੱਲ, ਜਿਹੜਾ ਸੈਨੇਟ ਦੇ ਵਿੱਚ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਹੋਇਆ ਸੀਗਾ। ਹਾਊਸ ਨੇ ਵੀ ਜਿਹੜਾ ਉਸ ਨੂੰ ਪਾਸ ਕਰ ਦਿੱਤਾ ਆ। ਸੋ ਹੁਣ ਸੜਕਾਂ ਪੁਲਾਂ ਦੇ ਉੱਤੇ ਜਿਹੜਾ ਆ ਕਹਿੰਦੇ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਕੰਮ ਜਿਹੜਾ ਉਹ ਹੋਵੇਗਾ। ਇਨਫਰਾਸਟ੍ਰਕਚਰ ਢਾਂਚੇ ਦੇ ਉੱਤੇ 1.1 ਬਿਲੀਅਨ 1.1 ਆਈ ਥਿੰਕ ਬਿਲੀਅਨ ਡਾਲਰ ਦਾ ਜਿਹੜਾ ਇਹ ਬਿੱਲ ਆ ਇਨਫਰਾਸਟ੍ਰਕਚਰ ਦਾ ਆ, ਉਸ ਨੂੰ ਜਿਹੜਾ ਉਹਨਾਂ ਨੇ ਪਾਸ ਕਰ ਦਿੱਤਾ ਹੈ। ਤੇ ਕਹਿੰਦੇ ਆ ਵੀ ਇਸ ਨੂੰ ਜਲਦ ਹੀ ਪ੍ਰੈਜ਼ੀਡੈਂਟ ਬਾਈਡਨ ਦੇ ਕੋਲ ਘੱਲਿਆ ਜਾਊਗਾ। ਹੁਣ ਮੈਨੂੰ ਲੱਗਦਾ ਮੈਂ ਮਿਸ ਕਰ ਰਿਹਾ ਕਿਤੇ, ਹਰਜੋਤ ਸਿੰਘ ਜੀ ਮੈਨੂੰ ਕਰੈਕਟ ਕਰ ਦਿਓ ਵੀ ਇਹ 1.1 ਟ੍ਰਿਲੀਅਨ ਦਾ ਸੀਗਾ ਕਿ 1.1 ਬਿਲੀਅਨ ਦਾ ਸੀਗਾ? ਨਹੀਂ, ਟ੍ਰਿਲੀਅਨ ਦਾ ਸੀ ਜੀ, ਜੀ ਬਿਲਕੁਲ, 1.1 ਕਿਉਂਕਿ ਟ੍ਰਿਲੀਅਨ 3.5 ਡਾਲਰ ਟ੍ਰਿਲੀਅਨ ਦਾ। ਡਾਲਰ ਦੀ ਕੋਸ਼ਿਸ਼ ਹੋ ਰਹੀ ਸੀ, ਪਰ ਜਿਹੜੀ ਡੀਲ ਆ ਨਹੀਂ ਬੜੀ ਹਰਜੋਤ ਘੱਟ। ਸਿੰਘ ਜੀ, ਉਹ ਡਿਫਰੈਂਟ ਆ। ਉਹ 1.5 ਵਾਲਾ ਅਜੇ ਉਹ ਜਿਹੜਾ ਸੋਸ਼ਲ ਸੇਫਟੀ ਨੈਟ ਵਾਲਾ ਜਿਹੜਾ ਕਹਿੰਦੇ ਆ, ਉਹ ਨਹੀਂ ਅਜੇ ਪਾਸ ਹੋਇਆ। ਇਹ ਜਿਹੜਾ ਇਸ ਤੋਂ ਪਹਿਲਾਂ, ਜਿਸ ਦੇ ਵਿੱਚ ਇੱਕ ਗੈਂਗ ਆਫ 20 ਜਿਹੜੇ ਸੈਨੇਟਰਸ, 10 ਰਿਪਬਲਿਕਨ ਤੇ 10 ਜਿਹੜੇ ਡੈਮੋਕ੍ਰੇਟ ਸੀ, ਉਹਨਾਂ ਨੇ ਮਿਲ ਕੇ ਜਿਹੜਾ ਉਹ ਕੰਮ ਕੀਤਾ ਸੀ। ਇਹ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ ਜਿਹੜਾ ਆ ਉਹ ਹੁਣ ਪਾਸ ਜਿਹੜਾ ਆ ਉਹ ਹੋ ਗਿਆ ਹੈਗਾ ਆ। ਇਸ ਦੇ ਵਿੱਚ ਜਿਹੜੀ ਨਵੀਂ 555 ਬਿਲੀਅਨ ਡਾਲਰ ਦੀ ਨਵੀਂ ਜਿਹੜੀ ਆ ਕੰਸਟਰਕਸ਼ਨ ਇਨਫਰਾਸਟ੍ਰਕਚਰ ਦੀ ਇਸ ਦੇ ਵਿੱਚ ਹੋਊਗੀ। ਨਵੀਆਂ ਸੜਕਾਂ, ਨਵੇਂ ਪੁਲ, ਬ੍ਰੌਡਬੈਂਡ, ਇਦਾਂ ਦੀਆਂ ਚੀਜ਼ਾਂ ਦੇ ਉੱਤੇ ਇਸ ਦੇ ਵਿੱਚ ਹੋਊਗਾ। ਸੋ ਡੈਮੋਕ੍ਰੇਟ ਪਾਰਟੀ ਨੂੰ ਇਹ ਚੀਜ਼ ਨਜ਼ਰ ਆਈ ਆ ਵੀ ਭਾਈ ਜੇ ਕੁਝ ਵੀ ਪਾਸ ਨਾ ਕਰ ਸਕੇ ਤਾਂ ਜਿੱਦਾਂ ਤੁਸੀਂ ਦੱਸਿਆ ਆ ਵੀ ਸਥਿਤੀ ਜਿਹੜੀ ਇਹਨਾਂ ਦੀ ਵੋਟਰਸ ਦੇ ਮੂਹਰੇ ਜਾਣ ਦੇ ਜਿਹੜੀ ਬਹੁਤੀ ਕਾਬਲ ਨਹੀਂ ਸੀਗੀ। ਸੋ 1 ਟ੍ਰਿਲੀਅਨ ਡਾਲਰ ਦਾ ਇਹ ਜਿਹੜਾ ਬਿੱਲ ਆ, ਇਹਨਾਂ ਨੇ ਇਹ ਪਾਸ ਕਰ ਦਿੱਤਾ। ਹੁਣ ਇਹਨਾਂ ਦਾ ਜੋਰ ਲੱਗੇਗਾ ਵੀ ਜਿਹੜਾ 2.25 ਟ੍ਰਿਲੀਅਨ ਡਾਲਰ ਦਾ ਜਿਹੜਾ ਸੋਸ਼ਲ ਸੇਫਟੀ ਨੈਟ ਤੇ ਕਲਾਈਮੇਟ ਪਾਲਿਸੀ ਨੂੰ ਲੈ ਕੇ ਜਿਹੜਾ ਬਿੱਲ ਆ, ਉਸ ਨੂੰ ਵੀ ਜਿਹੜਾ ਉਹ ਪਾਸ ਕਰਾਇਆ ਜਿਹੜਾ ਉਹ ਜਾ ਸਕੇ। ਹੁਣ ਪ੍ਰੈਜ਼ੀਡੈਂਟ ਬਾਈਡਨ ਆਪਣੇ ਡੋਮੈਸਟਿਕ ਵਿਜ਼ਨ ਦੇ ਵਿੱਚ, ਡੋਮੈਸਟਿਕ ਏਜੰਡੇ ਦੇ ਵਿੱਚ ਇਸ ਨੂੰ ਜਿਹੜਾ ਆ ਉਹ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕਰਨਗੇ। ਬਿਲਡ ਬੈਕ ਬੈਟਰ ਵਾਲਾ ਜਿਹੜਾ ਆ ਉਸ ਨੂੰ ਜਿਹੜਾ ਇਹਨਾਂ ਨੇ ਜਿਹੜਾ ਹੁਣ ਪਾਸ ਕਰਾਉਣ ਦੇ ਵਿੱਚ ਜਿਹੜਾ 1.1 ਟ੍ਰਿਲੀਅਨ ਡਾਲਰ ਵਾਲਾ ਆ, ਉਸ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈਗੀ ਆ। ਸੋ ਇਹ ਕਹਿੰਦੇ ਵੀ ਉਹਨਾਂ ਨੇ ਇਹ ਇਸ਼ਾਰਾ ਕੀਤਾ ਆ ਵੀ ਅਗਲੇ ਹਫਤੇ ਇਸ ਬਿੱਲ ਨੂੰ ਉਹ ਸਾਈਨ ਜਿਹੜੇ ਉਹ ਕਰਨਗੇ, ਜਦੋਂ ਹੀ ਵਾਸ਼ਿੰਗਟਨ ਦੇ ਵਿੱਚ ਮੁੜ ਕੇ ਜਿਹੜੇ ਲਾਅ ਮੇਕਰਸ ਆ ਛੁੱਟੀ ਤੋਂ ਵਾਪਸ ਆ ਜਾਣਗੇ। ਸੋ ਇੱਕ ਨਵਾਂ ਮੈਮੋ ਜਿਹੜਾ ਵਾਈਟ ਹਾਊਸ ਤੋਂ ਜਿਹੜਾ ਉਸ ਤੋਂ ਇਹ ਚੀਜ਼ ਦਾ ਪਤਾ ਲੱਗਾ ਹੈ। ਅਗਲੀ ਖਬਰ, ਅੱਜ ਤੋਂ ਆਪਣਾ ਮੁਲਕ ਅਮਰੀਕਾ ਵਾਲਿਆਂ ਨੇ ਜਿਹੜਾ ਆ ਸਾਰਾ ਲੋਕਾਂ ਨੂੰ ਖੋਲ ਦਿੱਤਾ ਹੈਗਾ ਆ। ਤੇ ਆਜੋ ਜੀ, ਆਜੋ ਜੀ, ਆਓ ਜੀ ਆਇਆਂ ਨੂੰ ਜੀ। ਤੇ ਜਿਸ ਤਰ੍ਹਾਂ ਆਪਾਂ ਦੇਖਿਆ ਵੀ ਯੂਬਾ ਸਿਟੀ ਦੇ ਵਿੱਚ ਮੀਲਾਂ ਬੱਧੀ ਲਾਈਨਾਂ ਕਾਰਾਂ ਦੀਆਂ ਲੱਗੀਆਂ ਹੋਈਆਂ ਸੀਆਂ, ਤੇ ਅੱਜ ਸਵੇਰੇ ਜਿਹੜੀ ਆ ਕੈਨੇਡਾ ਵਾਲੀ ਸਾਈਡ ਤੇ ਜਿਹੜਾ ਨਿਊਯਾਰਕ ਵਾਲਾ ਸਾਈਡ ਆ ਉੱਧਰ, ਤੇ ਇੱਧਰ ਵੈਨਕੂਵਰ ਵਾਲਾ ਸਾਈਡ, ਤੇ ਮੈਕਸੀਕੋ ਵਾਲੀ ਸਾਈਡ ਤੇ ਮੀਲਾਂ ਬੱਧੀ ਜਿਹੜੇ ਕਾਰਾਂ 'ਚ ਲੋਕ ਆ ਉਹ ਵੇਟ ਕਰ ਰਹੇ ਆ ਅਮਰੀਕਾ 'ਚ ਐਂਟਰ ਹੋਣ ਦੇ ਲਈ। ਜਿਹੜਾ ਯੂਕੇ ਆ ਉੱਥੋਂ ਕਹਿੰਦੇ ਵੀ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੀਆਂ ਫਲਾਈਟਸ ਆ ਉਹ ਹੁਣ ਆ ਰਹੀਆਂ, ਬ੍ਰਿਟਿਸ਼ ਏਅਰਵੇਜ਼ ਤੇ ਵਰਜਨ ਅਟਲਾਂਟਿਕ ਦੀਆਂ, ਕਿਉਂਕਿ ਲੋਕ ਕਾਲੇ ਬਹੁਤ ਆ। 18 ਮਹੀਨੇ 19 ਮਹੀਨੇ ਹੋ ਚੱਲੇ ਆ ਜਦੋਂ ਸਾਰਾ ਕੁਝ ਇਹ ਬੈਨ ਕੀਤਾ ਗਿਆ ਸੀ। ਬਾਰ-ਬਾਰ ਆਪਾਂ ਦੱਸਦੇ ਆਏ ਹੈਗੇ ਆ ਵੀ ਕਿਸ ਤਰ੍ਹਾਂ ਜਿਹੜਾ ਤੁਹਾਡੇ ਵੈਕਸੀਨੇਟਡ ਹੋਣਾ ਬਹੁਤ ਜ਼ਰੂਰੀ ਆ, ਤੇ ਤੁਹਾਡਾ ਜਿਹੜਾ ਟੈਸਟ ਕੋਵਿਡ ਦਾ ਉਹ ਹੋਣਾ ਬਹੁਤ ਜ਼ਰੂਰੀ ਆ। ਸੋ ਅਮਰੀਕਾ ਦੇ ਵਿੱਚ ਅੱਜ ਤੋਂ ਜਿਹੜੇ ਟੂਰਿਸਟ ਆ ਉਹ ਬਹੁਤ ਵੱਡੀ ਗਿਣਤੀ 'ਚ ਪਹੁੰਚਣੇ ਸ਼ੁਰੂ ਹੋ ਗਏ ਆ। ਜਿਹੜੇ 18 ਸਾਲਾਂ ਤੋਂ ਥੱਲੇ ਆ ਉਹ ਐਗਜ਼ੈਂਪਟ ਹੈਗੇ ਆ ਨਿਊ ਵੈਕਸੀਨ ਰਿਕੁਆਇਰਮੈਂਟ ਤੋਂ। ਨਵੇਂ ਟਰੈਵਲਰ ਜਿਹੜੇ 50 ਮੁਲਕਾਂ ਤੋਂ ਆ, ਉਹਨਾਂ ਦੇ ਉਹ ਜਿਹੜੇ ਵੈਕਸੀਨੇਟਡ ਹੋਣੇ ਬਹੁਤ ਜ਼ਰੂਰੀ ਹੈਗੇ ਆ। ਜੀ ਬਿਲਕੁਲ। ਸੋ ਇਹੀ ਨਹੀਂ ਹਰਜੋਤ ਸਿੰਘ ਜੀ, ਮੀਲਾਂ ਹੀ ਬੱਧੀਆਂ ਲਾਈਨਾਂ ਏਅਰਪੋਰਟਾਂ ਦੇ ਉੱਤੇ ਇੰਡੀਆ ਦੇ ਵਿੱਚ ਲੱਗੀਆਂ। 3 ਮਿਲੀਅਨ ਜਿਹੜੇ ਇੰਡੀਅਨ ਆ, ਯਾਨੀ ਕਿ 30 ਲੱਖ ਜਿਹੜੇ ਭਾਰਤੀ ਮੂਲ ਵਾਲੇ ਆ ਜਿਹੜੇ ਵੈਕਸੀਨੇਟਡ ਹੈਗੇ ਨੇ, ਉਹ ਹੁਣ ਅਮਰੀਕਾ ਆਉਣ ਦੇ ਲਈ ਐਲੀਜੀਬਲ ਨੇ, ਬਸ਼ਰਤੇ ਵੀ ਉਹਨਾਂ ਦੇ ਕੋਲ ਅਮਰੀਕਨ ਵੀਜ਼ਾ ਜਿਹੜਾ ਉਹ ਹੋਣਾ ਚਾਹੀਦਾ ਆ। ਇਹ ਨਹੀਂ ਹੈ ਵੀ ਜਸਟ ਬਿਕੋਜ਼ ਤੁਸੀਂ ਵੈਕਸੀਨੇਟ ਆ ਤੇ ਵੈਕਸੀਨੇਟਡ ਹੈਗੇ ਆ ਤੇ ਤੁਸੀਂ ਅਮਰੀਕਾ ਨੂੰ ਆ ਸਕਦੇ ਆ। ਸੋ ਤੁਹਾਡਾ ਅਮਰੀਕਨ ਵੀਜ਼ਾ ਜਿਹੜਾ ਵੈਲਿਡ ਹੋਣਾ ਚਾਹੀਦਾ। ਜਿਹੜੇ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਹੋਇਆ ਸੀਗਾ, ਉਹ ਅੱਜ ਤੋਂ ਮੁੜ ਦੁਬਾਰਾ ਇੱਕ ਹਿਸਾਬ ਦੇ ਨਾਲ ਉਹ ਖੁੱਲ ਗਏ ਨੇ, ਤੁਸੀਂ ਆ ਸਕਦੇ ਆ ਹੁਣ ਇੱਥੇ। ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਜ਼ਿਕਰ ਕੀਤਾ, ਇਹ 2 ਸ਼ਰਤਾਂ ਤੁਹਾਡੇ ਉੱਤੇ ਜਿਹੜੀਆਂ ਉਹ ਲਾਗੂ ਹੁੰਦੀਆਂ ਆ। ਤੁਸੀਂ ਫੁੱਲੀ ਵੈਕਸੀਨੇਟ ਹੁੰਦੇ ਆ,
ਫੁੱਲੀ ਵੈਕਸੀਨੇਟ ਅਮਰੀਕਾ ਵਾਲਾ ਉਸ ਬੰਦੇ ਨੂੰ ਮੰਨਦਾ ਆ ਜਿੰਨੀ ਵੈਕਸੀਨੇਟ ਦੂਜੀ ਡੋਜ਼ ਵੀ ਜਿਹੜੀ ਆ ਜਾਂ 1 ਜਾਂ 2 ਜਿਹੜੀ ਵੀ ਡੋਜ਼ਾਂ ਦਾ ਉਹ ਲੱਗੇ ਨੂੰ ਘੱਟੋ ਘੱਟ 2 ਹਫ਼ਤੇ ਹੋ ਗਏ ਹੋਣ ਉਸ ਨੂੰ, ਤੇ ਨਾਲ ਆਉਣ ਤੋਂ ਪਹਿਲਾਂ ਜਿਹੜੇ ਆ ਪਿਛਲੇ ਜਿਹੜੇ 3 ਦਿਨਾਂ ਦੇ ਵਿੱਚ ਤੁਹਾਡਾ ਨੈਗੇਟਿਵ ਟੈਸਟ ਜਿਹੜਾ ਉਹ ਹੋਵੇ, ਜਿਹੜਾ ਵੀ ਟੈਸਟ ਰਿਪੋਰਟ ਉੱਥੇ ਹੁੰਦਾ ਆ। ਸੋ ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਦੇਖਣਾ ਆ ਹੁਣ ਉੱਥੇ ਲੱਗਣਾ ਆ। ਤੇ ਬਾਕੀ ਹੁਣ ਜਿਨ੍ਹਾਂ ਨੇ ਵਿਜ਼ਟਰ ਵਾਲਿਆਂ ਨੇ ਇੱਥੇ ਆਉਣਾ ਆ ਉਹ ਅੱਗੇ ਜੇ 3 ਘੰਟੇ ਲੈ ਕੇ ਚੱਲਦੇ ਸੀ ਨਾ ਭਾਈ 6 ਘੰਟੇ ਲੈ ਕੇ ਜਾਇਓ। ਉੱਥੇ ਲਾਈਨਾਂ ਇੰਨੀਆਂ ਲੰਮੀਆਂ ਆ ਸਿਕਿਉਰਿਟੀ ਚੈੱਕ ਨੂੰ, ਤੁਹਾਡੇ ਜਿਹੜਾ ਇਮੀਗ੍ਰੇਸ਼ਨ ਉਸ ਚੀਜ਼ ਨੂੰ ਹੋਣ ਦੇ ਲਈ ਉਸ ਨੂੰ ਸਮਾਂ ਲੱਗਣਾ ਆ। ਬਾਕੀ ਜਿੱਦਾਂ ਨੇ ਅਮਰੀਕਾ ਨੂੰ ਇੱਧਰ ਆਉਣਾ ਹੈਗਾ ਆ ਉਹਨਾਂ ਨੂੰ ਵੀ ਇੱਥੇ ਦੀਆਂ ਇਮੀਗ੍ਰੇਸ਼ਨ ਲਾਈਨਸ ਦੇ ਵਿੱਚ ਵੀ ਲੰਮਾ ਸਮਾਂ ਜਿਹੜਾ ਆ ਉਹ ਲੱਗ ਸਕਦਾ ਆ। ਇੰਨੇ ਜ਼ਿਆਦੀਆਂ ਉਡਾਨਾਂ ਅਚਾਨਕ ਜਿਹੜੀਆਂ ਉਹ ਵਧਣੀਆਂ ਆ। ਸੋ ਟ੍ਰੈਫਿਕ ਏਅਰ ਕੰਜੈਸ਼ਨ ਜਿਹੜੀ ਆ ਹੋਣ ਦਾ ਅਨੁਮਾਨ ਜਿਹੜਾ ਆ ਉਹ ਕਹਿੰਦੇ ਵੀ ਉਹ ਹੈਗਾ ਆ ਵੀ ਕਿਆਸਰਾਈਆਂ ਹੈਗੀਆਂ ਆ। ਹੋ ਸਕਦਾ ਕਈਆਂ ਦੀਆਂ ਫਲਾਈਟਸ ਜਿਹੜੀਆਂ ਉਹ ਡਿਲੇ ਵੀ ਹੋ ਸਕਦੀਆਂ ਆ। ਸੋ ਐਟਲੀਸਟ 3 ਘੰਟੇ ਤੋਂ ਵੱਧ ਜਿਹੜਾ ਉਹ ਸਮਾਂ ਲੈ ਕੇ ਚੱਲਿਓ। ਲੰਬੀਆਂ ਲਾਈਨਸ ਨੇ ਉੱਥੇ, ਜਿਹੜੇ ਤੁਹਾਨੂੰ ਮੁਲਾਜ਼ਮ ਮਿਲਦੇ ਆ ਨਾ 에ਅਰਪੋਰਟ ਦੇ ਉੱਤੇ ਉਹ ਬੜੇ ਕਰਖਤ ਹੋਣਗੇ, ਉਹ ਵੀ ਅੱਕ ਜਾਣੇ, ਉਹ ਥੱਕ ਜਾਣੇ, ਉਹਨਾਂ ਨੂੰ ਵੀ 2 ਸਾਲਾਂ ਬਾਅਦ ਇੰਨਾ ਰਸ਼ ਜਿਹੜਾ ਆ ਉਹ ਦੇਖਣ ਨੂੰ ਮਿਲਣਾ ਆ। ਸੋ ਤੁਸੀਂ ਵੀ ਆਪਣਾ ਕਾਮ ਰੱਖਿਓ ਤੇ ਸਬਰ ਦੇ ਨਾਲ ਸੰਤੋਖ ਦੇ ਨਾਲ ਥੋੜੀ ਪੇਸ਼ੈਂਸ ਲੈ ਕੇ ਜਿਹੜਾ ਆ ਉਹ ਜੀ ਚੱਲਣਾ ਆ। ਹੁਣ ਤੁਹਾਨੂੰ ਆਉਣ ਦਾ ਮੌਕਾ ਮਿਲਣਾ ਹੈ। ਅਮਰੀਕਾ ਨੇ ਫਾਈਨਲੀ ਇਹ ਡਿਸੀਜਨ ਮੁਲਕ ਦੇ ਹਾਲਾਤਾਂ ਤੋਂ ਚੱਕ ਦਿੱਤਾ ਸੀਗਾ ਵੀ ਅਸੀਂ ਮੁਲਕ ਦੇ ਹਾਲਾਤਾਂ ਨੂੰ ਹੁਣ ਮੱਦੇਨਜ਼ਰ ਨਹੀਂ ਰੱਖਣਾ, ਅਸੀਂ ਇਕੱਲਾ ਜਿਹੜਾ ਵੀ ਇੰਡੀਵਿਜੂਅਲ ਵਿਜ਼ਟਰ ਆ ਰਿਹਾ ਆ ਉਸ ਦੇ ਹਾਲਾਤਾਂ ਨੂੰ ਜਿਹੜਾ ਉਹ ਦੇਖਾਂਗੇ ਵੀ ਜੇ ਉਹ ਫੁੱਲੀ ਵੈਕਸੀਨੇਟ ਹੈਗੇ ਨੇ ਤੇ ਨੈਗੇਟਿਵ ਉਹਨਾਂ ਦਾ ਕੋਵਿਡ ਦਾ ਟੈਸਟ ਹੈਗਾ ਆ ਤੇ ਫਿਰ ਅਸੀਂ ਉਹਨਾਂ ਨੂੰ ਆਉਣ ਦੀ ਇਜਾਜ਼ਤ ਜਿਹੜੀ ਆ ਉਹ ਦੇਵਾਂਗੇ। ਸੋ ਇੱਕ ਵਾਰੀ ਅਮਰੀਕਾ ਨੇ ਦਰਵਾਜ਼ੇ ਜਿਹੜੇ ਆ ਉਹ ਸਾਰੇ ਮੁਲਕਾਂ ਦੇ ਲਈ, ਸਾਰੀ ਦੁਨੀਆ ਦੇ ਲਈ ਦੁਬਾਰਾ ਓਪਨ ਕਰ ਦਿੱਤੇ ਆ, ਖੋਲ ਦਿੱਤੇ ਆ ਵੀ ਆਓ ਜੀ ਆਇਆਂ ਨੂੰ ਤੇ ਆ ਕੇ ਹੁਣ। ਨਾਲੇ ਵੈਸੇ ਹਰਜੋਤ ਸਿੰਘ ਜੀ ਹੌਲੀਡੇ ਸੀਜ਼ਨ ਆ ਤੇ ਇਕਨੋਮੀ ਦੇ ਵਿੱਚ ਬੂਸਟ ਇਸ ਦੇ ਨਾਲ ਡੈਫੀਨੇਟਲੀ ਜਿਹੜਾ ਹੋਵੇਗਾ। ਸੋ ਕਿਉਂਕਿ ਜਿਹੜੇ ਆਉਣਗੇ ਡਾਲਰ ਵੀ ਸਪੈਂਡ ਕਰਨਗੇ ਤੇ ਉਹ ਸਾਰਾ ਕੁਝ ਜਿਹੜਾ ਉਹ ਨਾਲ ਹੋਵੇਗਾ। 에ਅਰਲਾਈਨ ਇੰਡਸਟਰੀ ਨੂੰ ਚੰਗੀ ਰਾਹਤ ਜਿਹੜੀ ਇਸ ਦੇ ਨਾਲ ਮਿਲੇਗੀ। ਸੋ ਜਿਹੜੇ ਸਟਾਕ ਆ ਮੈਨੂੰ ਲੱਗਦਾ ਇਹਨਾਂ ਦੇ ਜਿਹੜੇ ਉਹ ਚੜ ਸਕਦੇ ਨੇ 에ਅਰਲਾਈਨ ਇੰਡਸਟਰੀਜ਼ ਦੇ। ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ ਰਾਜਕਰਮਵੀਰ ਸਿੰਘ ਜੀ, ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਦੇ ਵਿੱਚ ਜਿਹੜੇ ਸਭ ਤੋਂ ਸਖਤ ਮੈਂਡੇਟ ਜਿਹੜਾ ਹੈਗਾ ਆ ਕੋਵਿਡ ਦੇ ਸੰਬੰਧ ਦੇ ਵਿੱਚ, ਜਿਹੜੇ ਬਿਜ਼ਨੈਸਿਸ ਨੂੰ ਲੈ ਕੇ ਆ ਉਹ ਸ਼ੁਰੂ ਹੋ ਗਿਆ ਆ। ਇਕੱਲਾ ਲਾਸ ਐਂਜਲਸ ਨਹੀਂ, ਜਿਹੜੇ ਅਮਰੀਕਾ ਦੇ ਮਸ਼ਹੂਰ ਸ਼ਹਿਰ ਹੈਗੇ ਆ ਸੈਨ ਫਰਾਂਸਿਸਕੋ, ਨਿਊਯਾਰਕ, ਲਾਸ ਐਂਜਲਸ, ਜੇ ਤੁਸੀਂ ਕਿਸੇ ਬਿਜ਼ਨਸ ਦੇ ਵਿੱਚ ਐਂਟਰ ਹੋਣਾ ਆ ਇਨਸਾਈਡ, ਚਾਹੇ ਉਹ ਰੈਸਟੋਰੈਂਟ ਆ, ਯੋਗਾ ਸਟੂਡੀਓ ਜਾਂ ਕੋਈ ਵੀ, ਤੇ ਤੁਸੀਂ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਆ ਤੇ ਬਿਜ਼ਨਸਿਸ ਨੂੰ ਪੁੱਛਣਾ ਪੈਣਾ ਆ। ਕਈ ਬਿਜ਼ਨਸ ਨਹੀਂ ਪੁੱਛਣਾ ਚਾਹੁੰਦੇ, ਜਿਸ ਤਰ੍ਹਾਂ ਇਨ ਐਂਡ ਆਊਟ, ਤੇ ਉਹਨਾਂ ਦੀ ਲੋਕੇਸ਼ਨ ਵੀ ਬੰਦ ਹੋਈ ਹੈਗੀ ਆ। ਸੋ ਇਸ ਇਸ਼ੂ ਨੂੰ ਵੀ ਲੈ ਕੇ ਜਿਹੜਾ ਵਾਈਟ ਹਾਊਸ ਆ ਉਹਦੇ ਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਆ ਬਹੁਤ ਸਾਰੇ ਸ਼ਹਿਰਾਂ ਵੱਲੋਂ, ਭਈ ਜਿਹੜੇ ਬਿਜ਼ਨਸਿਸ ਆ ਜੇ ਵੈਕਸੀਨੇਟਡ ਹੈਗੇ ਆ, ਇਹ ਬਿਜ਼ਨਸ ਦੀ ਜੌਬ ਨਹੀਂ ਪਈ ਉਹਨਾਂ ਨੂੰ ਪੁੱਛਣਾ ਜਾਂ ਨਹੀਂ ਪੁੱਛਣਾ। ਹੋਪਫੁਲੀ ਜੇ ਕਰੋਨਾ ਵਾਇਰਸ ਜਿਸ ਹਿਸਾਬ ਨਾਲ ਚੱਲ ਰਿਹਾ ਆ ਖਤਮ ਹੋ ਜਾਏ। ਕਈ ਸਾਇੰਟਿਸਟ ਕਹਿ ਵੀ ਰਹੇ ਆ ਵੀ ਹੋਪਫੁਲੀ ਜਨਵਰੀ ਦੇ ਵਿੱਚ ਡਿਕਲੇਅਰ ਕਰ ਦਿੱਤਾ ਜਾਊਗਾ ਵੀ ਕਰੋਨਾ ਵਾਇਰਸ ਜਿਹੜਾ ਖਤਮ ਆ, ਪੂਰੀ ਤਰ੍ਹਾਂ ਨਹੀਂ ਖਤਮ, ਥੋੜ੍ਹਾ ਰਹੂਗਾ। ਪਰ ਕਈ ਜਿਹੜੇ ਸਾਇੰਟਿਸਟ ਆ ਉਹ ਇਹ ਸੋਚ ਰਹੇ ਆ ਇਹ ਹੁਣ ਸਾਡੇ ਨਾਲ ਹੀ ਜਾਊਗਾ, ਇਹ ਕਦੇ ਵੀ ਜਿਹੜਾ ਕਰੋਨਾ ਵਾਇਰਸ ਆ ਖਤਮ ਨਹੀਂ ਹੋ ਸਕਦਾ। ਪਰ ਇਸ ਤੋਂ ਬਚਣ ਦੇ ਲਈ ਜਿਹੜੇ ਸਾਡੇ ਕੋਲ ਸਾਧਨ ਆ, ਵੈਕਸੀਨ ਆ, ਜਾਂ ਹੁਣ ਕਈ ਦਵਾਈਆਂ ਵੀ ਨਵੀਆਂ ਬਣ ਰਹੀਆਂ, ਉਹ ਬੈਟਰ ਰਹਿਣਗੀਆਂ। ਤੇ ਲਾਸ ਐਂਜਲਸ ਦੇ ਮੇਅਰ ਜਿਹੜੇ ਐਰਿਕ ਗਾਰਸੈਟੀ ਆ, ਪਿਛਲੇ ਹਫ਼ਤੇ ਹੀ ਉਹ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਆ। ਯੂਨਾਈਟਿਡ ਨੇਸ਼ਨ ਦੇ ਵਿੱਚ ਕਲਾਈਮੇਟ ਚੇਂਜ ਕਾਨਫਰੰਸ ਜਿਹੜੀ ਆ ਸਕਾਟਲੈਂਡ 'ਚ ਹੋ ਰਹੀ ਆ, ਉੱਥੇ ਉਹ ਹਿੱਸਾ ਲੈਣ ਗਏ ਸੀ। ਤੇ ਹੁਣ ਕਈਆਂ ਨੂੰ ਇਹ ਵੀ ਮਿਲ ਜਾਂਦਾ ਮੌਕਾ ਵੀ ਦੇਖੋ ਜੀ ਉਹ ਤਾਂ ਵੈਕਸੀਨੇਟਡ ਸੀ ਫਿਰ ਉਹਨੂੰ ਕਰੋਨਾ ਹੋ ਗਿਆ। ਪਰ ਇਹ ਅਸੀਂ ਵਾਰ-ਵਾਰ ਦੱਸਦੇ ਆਏ ਹਾਂ, ਕਈ ਡਾਕਟਰਸ ਨਾਲ ਵੀ ਇੰਟਰਵਿਊ ਕੀਤੀ ਆ ਤੇ ਜੇ ਤੁਸੀਂ ਵੈਕਸੀਨੇਟਡ ਹੈਗੇ ਆ, ਤੁਸੀਂ ਟੀਕਾ ਲਵਾਇਆ ਆ, ਤੇ ਤੁਹਾਡੇ ਜਿਹੜੇ ਆ ਜਿੱਦਾਂ ਜ਼ਿਆਦਾ ਬਿਮਾਰ ਹੋਣ ਦੇ ਚਾਂਸ ਘਟ ਜਾਂਦੇ ਆ ਜੇ ਤੁਹਾਨੂੰ ਦੁਬਾਰਾ ਕੀ ਕਰੋਨਾ ਹੋ ਜਾਏ। ਜੀ, ਸਖਤ ਬਿਮਾਰੀਆਂ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਨੌਬਤ ਜਿਹੜੀ ਉਹ ਬਹੁਤ ਜ਼ਿਆਦਾ ਇਸ ਦੇ ਵਿੱਚ ਘਟ ਜਾਂਦੀ ਆ ਫੁੱਲੀ ਵੈਕਸੀਨੇਟ ਹੋਣ ਦੇ ਨਾਲ। ਸੇਮ ਥਿੰਗ ਸ਼ੂਗਰ ਦੀ, ਬੀਪੀ ਦੀ, ਕੋਲੈਸਟਰੋਲ ਦੀ ਗੋਲੀ ਤੁਸੀਂ ਲਗਾਤਾਰ ਖਾਂਦੇ ਰਹਿੰਦੇ ਆ, ਉਹ ਉਸ ਨੂੰ ਕੰਟਰੋਲ ਕਰਨ ਦੇ ਲਈ ਹੁੰਦੀ ਆ, ਪੂਰੀ ਤਰ੍ਹਾਂ ਜਿਹੜੀ ਆ ਉਹ ਹਟਦੀ ਨਹੀਂ ਹੈਗੀ। ਤੇ ਹਰਜੋਤ ਸਿੰਘ ਜੀ, ਆਪਾਂ ਨਗਰ ਕੀਰਤਨ ਦੇ ਵਿੱਚ ਇੱਕ ਚੀਜ਼ ਗੱਲ ਕਰਨੀ, ਇਕਨੋਮੀ ਦੇ ਬਾਰੇ ਭੁੱਲ ਕੇ
ਜਦੋਂ ਲੱਖਾਂ ਹੀ ਲੋਕ ਟਰੈਵਲ ਕਰਦੇ ਆ ਕਿਸੇ ਵੀ ਇੱਕ ਸਿਟੀ ਦੇ ਵਿੱਚ, ਇਕੋਨਮੀ ਨੂੰ ਬਹੁਤ ਵੱਡਾ ਬੂਸਟ ਜਿਹੜਾ ਆ ਉਸ ਦੇ ਨਾਲ ਜੀ, ਮਿਲਦਾ ਆ। ਚਾਹੇ ਜਿਹੜੇ ਉੱਥੇ ਰਹਿਣ ਵਾਲੇ ਹੋਟਲ ਮੋਟਲਸ ਆ ਉਹਨਾਂ ਨੂੰ ਹੋਵੇ, ਗੈਸ ਸਟੇਸ਼ਨ ਹੁੰਦੇ ਆ, ਬਾਕੀ ਲੋਕਾਂ ਨੇ ਖਰੀਦਦਾਰੀ ਕਰਨੀ ਆ, ਬਾਕੀ ਉਹ ਜਿਹੜੇ ਸੇਵਾਦਾਰ ਹੁੰਦੇ ਆ ਉਹਨਾਂ ਨੇ ਸੇਵਾ ਦੇ ਲਈ ਕਈ ਚੀਜ਼ਾਂ ਜਿਹੜੀਆਂ ਉੱਥੋਂ ਬਾਏ ਕਰਨੀਆਂ ਹੁੰਦੀਆਂ, ਖਰੀਦਣੀਆਂ ਹੁੰਦੀਆਂ ਆ। ਸੋ ਬਹੁਤ ਵੱਡਾ ਇਕੋਨਮੀ ਨੂੰ, ਇਕੱਲਾ ਇਹੀ ਨਹੀਂ, ਹੁਣ ਤੁਸੀਂ ਦੇਖੋ ਵੀ ਸਿਟੀ ਨੂੰ, ਸ਼ੈਰਿਫ ਡਿਪਾਰਟਮੈਂਟ ਨੂੰ, ਉਹਨਾਂ ਨੂੰ ਵੀ ਜਿਹੜੀ ਚਾਹੇ ਸਿਕਿਉਰਿਟੀ ਦੇ ਲਈ ਓਬਵੀਅਸਲੀ ਸੱਦਿਆ ਜਾਂਦਾ ਆ, ਓਵਰ ਟਾਈਮ ਵੀ ਦੇਣਾ ਪੈਂਦਾ ਆ, ਪਰ ਚੰਗਾ ਜਿਹੜਾ ਆ ਉਸ ਦੇ ਵਿੱਚ ਬੈਨੀਫਿਟ ਆ ਪੂਰੀ ਸਿਟੀ ਨੂੰ ਹੁੰਦਾ ਹੈ, ਇਨਫੈਕਟ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਨੂੰ ਵੀ। ਸੋ ਇਨਫੈਕਟ ਸਿਟੀ ਤਾਂ ਚਾਹੁੰਦੀ ਆ ਵੀ ਅਜਿਹੇ ਵੱਡੇ ਜਿਹੜੇ ਸਮਾਗਮ ਆ ਉਹਨਾਂ ਦੇ ਉੱਥੇ ਜਿਹੜੇ ਉਹ ਹੁੰਦੇ ਰਹਿਣ, ਕਿਉਂਕਿ ਇਕੋਨਮੀ ਨੂੰ ਚਾਹੇ ਕੁਛ ਦਿਨਾਂ ਦੇ ਲਈ ਚਾਹੇ ਵੀਕ ਦੇ ਲਈ ਆ, ਉਹ ਬੂਸਟ ਬਹੁਤ ਵੱਡਾ ਮਿਲਦਾ ਆ। ਬਾਕੀ ਧੰਨ ਨੇ ਹਰਜੋਤ ਸਿੰਘ ਜੀ ਜਿਹੜੇ ਸੇਵਾਦਾਰ ਜਿਹੜੇ ਹਜ਼ਾਰਾਂ ਹੀ ਡਾਲਰਾਂ ਦੀਆਂ ਜਿਹੜੀਆਂ ਜੌਬਾਂ ਆ ਉਹ ਛੱਡ ਕੇ, ਆਪਣੇ ਕੰਮ ਛੱਡ ਕੇ ਅਣਥੱਕ ਜਿਹੜੀ ਸੇਵਾ ਆ ਉੱਥੇ ਉਸ ਟਾਈਮ ਦੇ ਉੱਤੇ ਉਹਨਾਂ ਦਿਨਾਂ ਦੇ ਲਈ ਕਰਦੇ ਆ। ਚਾਹੇ ਉਹ ਟਰੱਕ ਖੜਾ ਦਿੰਦੇ ਆ, ਚਾਹੇ ਆਪਣੇ ਸਟੋਰਾਂ ਨੂੰ ਜਿਹੜਾ ਕੁਛ ਦਿਨ ਦੇ ਲਈ, ਚਾਹੇ ਇੱਕ ਦਿਨ ਦੇ ਲਈ ਥੋੜੇ ਸਮੇਂ ਲਈ ਖੋਲਦੇ ਆ ਜਾਂ ਉਸ ਦਿਨ ਲਈ ਬੰਦ ਕਰਦੇ ਨੇ। ਸੋ ਸਾਰਿਆਂ ਦਾ ਹੀ ਇਸੇ ਲਈ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਬਾਰ-ਬਾਰ ਜਿਹੜਾ ਉਹ ਧੰਨਵਾਦ ਕਰਦੇ ਹਾਂ। ਜੀ। ਅਗਲੀ ਖਬਰ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਅਨਾਉਂਸ ਕੀਤਾ ਸੀ ਵੀ ਉਹ ਰਿਪਬਲਿਕਨ ਜਿਹੜੀ ਪਾਰਟੀ ਆ ਉਹਨੂੰ ਛੱਡ ਸਕਦੇ ਹੈਗੇ ਆ। ਪਰ ਅੱਜ ਉਹਨਾਂ ਨੇ ਜਿਹੜਾ ਇੱਕ ਸਟੇਟਮੈਂਟ ਦਿੱਤੀ ਆ ਜਿਹਦੇ ਮੁਤਾਬਕ ਉਹ ਕਹਿੰਦੇ ਵੀ ਨਹੀਂ, ਮੈਂ ਪਾਰਟੀ ਨਹੀਂ ਛੱਡ ਰਿਹਾ, ਬਲਕਿ 2024 ਦੇ ਵਿੱਚ ਜਿਹੜੀਆਂ 2022 ਚ ਮਿਡ ਟਰਮ ਇਲੈਕਸ਼ਨ ਹੋਣੀਆਂ, ਉਹਨਾਂ ਤੋਂ ਬਾਅਦ 2024 ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ ਉਹ ਅਨਾਊਂਸਮੈਂਟ ਕਰ ਸਕਦੇ ਆ। ਸੋ ਪਹਿਲਾਂ ਇਹ ਸੀ ਵੀ ਬਹੁਤ ਜਲਦੀ ਉਹ ਅਨਾਊਂਸ ਕਰਨਗੇ ਵੀ ਹੋ ਸਕਦਾ ਵੀ 2024 ਦੇ ਵਿੱਚ ਵਾਈਟ ਹਾਊਸ ਦੇ ਲਈ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਉਹ ਰਨ ਕਰਨਗੇ। ਪਰ ਹੁਣ ਉਹ ਕਹਿੰਦੇ ਵੀ 2022 ਚ ਜਿਹੜੀਆਂ ਇਲੈਕਸ਼ਨਸ ਹੋਈਆਂ ਉਹ ਹੋਣ ਜਾ ਰਹੀਆਂ ਆ, ਮਿਡ ਟਰਮ ਇਲੈਕਸ਼ਨ ਹੁੰਦੀਆਂ, ਤੁਹਾਨੂੰ ਪਤਾ ਬਹੁਤ ਸਾਰੇ ਇਹ 'ਚ ਕਾਂਗਰਸਮੈਨ, ਸੈਨੇਟਰ, ਗਵਰਨਰਸ ਇਲੈਕਟ ਹੁੰਦੇ ਆ। ਪਰ ਪਿਛਲੇ ਵੀਕ ਜਿੱਥੇ ਕੁ ਵੀ ਇਲੈਕਸ਼ਨ ਸੀਗੀਆਂ, ਸੋ ਰਿਪਬਲਿਕਨ ਪਾਰਟੀ ਨੂੰ ਕਾਫੀ ਬੂਸਟ ਮਿਲਿਆ ਹੈਗਾ, ਖਾਸ ਕਰਕੇ ਜਿਹੜੇ ਸ਼ਹਿਰੀ ਇਲਾਕੇ ਆ ਉਹਨਾਂ ਤੋਂ, ਤੇ ਇਹਨਾਂ ਦੇ ਗਵਰਨਰ ਵੀ ਜਿੱਤੇ ਹੈਗੇ ਆ ਉੱਥੇ ਵਰਜੀਨੀਆ ਦੇ ਵਿੱਚ। ਸੋ 2024 ਦੇ ਵਿੱਚ ਵਾਈਟ ਹਾਊਸ ਰਨ ਦੇ ਲਈ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ, ਰਹਿ ਚੁੱਕੇ ਐਂਬੈਸਡਰ ਯੂਨਾਈਟਿਡ ਨੇਸ਼ਨ ਨੂੰ ਨਿੱਕੀ ਹੈਲੀ ਜਿਹੜੇ ਆ ਇਹ ਵੀ ਕੈਂਡੀਡੇਟ ਹੋ ਸਕਦੇ ਹੈਗੇ ਆ। ਜੀ। ਸੋ ਇੱਕ ਪਾਸੇ ਇਹਨਾਂ ਦੀ ਜਿੱਤ ਹੋਈ ਸੀ ਨਿਊ ਜਰਸੀ ਦੇ ਵਿੱਚ, ਇਹ ਹਾਲ ਦੀ ਘੜੀ ਵਿੱਚ ਜਿਹੜਾ ਆ ਉਹ ਡਿਕਲੇਅਰ ਨਹੀਂ ਕੀਤੀ, ਪਰ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਨੇ ਡੈਮੋਕ੍ਰੇਟ ਦੇ ਹੱਕ ਦੇ ਵਿੱਚ ਉਸ ਨੂੰ ਅਨਾਊਂਸ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਡੈਫੀਨੇਟਲੀ ਤਾਂ ਹੀ ਮੈਂ ਹਰਜੋਤ ਸਿੰਘ ਜੀ, ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਉਹ ਜਿਹੜਾ $1 ਟ੍ਰਿਲੀਅਨ ਵਾਲਾ ਇਨਫਰਾਸਟ੍ਰਕਚਰ ਬਿੱਲ ਆ ਉਸ ਨੂੰ ਡੈਮੋਕ੍ਰੇਟਸ ਨੇ ਪਿਛਲੇ ਵੀਕਐਂਡ ਦੇ ਵਿੱਚ ਜਿਹੜਾ ਉਹ ਪਾਸ ਕਰ ਦਿੱਤਾ। ਉਹ ਚਾਹੁੰਦੇ ਆ ਵੀ ਆਪਣੇ ਵੋਟਰ ਨੂੰ ਜਿਹੜਾ ਆ ਕੁਛ ਦਿਖਾਉਣ ਲਾਇਕ ਰਹੀਏ, ਨਹੀਂ ਤਾਂ ਹਾਲਾਤ ਇਹਨਾਂ ਦੇ ਮਾੜੇ ਆ, ਕਿਉਂਕਿ ਘੁੱਗੂ ਤਾਂ ਜਿਹੜੇ ਖਤਰੇ ਦੇ ਇਹਨਾਂ ਦੇ ਲਈ ਕਾਫੀ ਜ਼ਿਆਦਾ ਵੱਜੇ ਹੋਏ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੀਤੇ ਵੀਕਐਂਡ ਦੇ ਉੱਤੇ ਇੱਕ ਐਸਟਰੋ ਵਰਲਡ ਕਰਕੇ ਇੱਕ ਫੈਸਟੀਵਲ ਜਿਹੜਾ ਉਹ ਹੋਇਆ ਸੀਗਾ। ਇਹ ਮਿਊਜ਼ਿਕ ਫੈਸਟੀਵਲ ਸੀ ਜਿਸ ਦੇ ਵਿੱਚ ਵੱਡੇ ਵੱਡੇ ਨਾਮੀ ਜਿਹੜੇ ਆ ਸਿੰਗਰ ਆ ਉੱਥੇ ਦੇ, ਇੱਥੋਂ ਦੇ ਜਿਹੜੇ ਉਹ ਪਹੁੰਚੇ ਸੀਗੇ। ਉੱਥੇ ਭਜਦੜ ਜਿਹੜੀ ਉਹ ਮਚ ਗਈ। ਉੱਥੇ ਕਹਿੰਦੇ ਵੀ 8-9 ਜਾਣਿਆਂ ਦੀ ਮੌਤ ਹੋ ਗਈ। ਕਹਿੰਦੇ ਜਦੋਂ ਮਾਸ ਕੈਜੂਅਲਟੀਜ਼ ਹੋ ਵੀ ਗਈਆਂ, ਉਸ ਤੋਂ ਬਾਅਦ ਦੇ ਵਿੱਚ ਵੀ ਡਿਕਲੇਅਰ ਹੋਣ ਤੋਂ ਬਾਅਦ ਦੇ ਵਿੱਚ ਵੀ ਇਹ ਜਿਹੜਾ ਫੈਸਟੀਵਲ ਚੱਲਦਾ ਰਿਹਾ, ਤੇ ਹੁਣ ਉਸ ਦੇ ਖਿਲਾਫ ਕਈ ਜਿਹੜੇ ਆ ਉਹ ਲਾ ਸੂਟਸ ਆ ਉਹ ਆ ਰਹੇ ਆ। ਟ੍ਰੈਵਿਸ ਸਕਾਟ ਜਿਸ ਟਾਈਮ ਦੇ ਉੱਤੇ ਮਾਸ ਕੈਜੂਅਲਟੀ ਹੋ ਰਹੀ ਸੀਗੀ, ਇਹ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਗਾ ਰਿਹਾ ਸੀਗਾ 37 ਮਿੰਟ ਤੱਕ। ਉਸ ਤੋਂ ਬਾਅਦ ਵੀ ਜਿਹੜਾ ਆ ਉਹ ਗਾਉਂਦਾ ਰਿਹਾ, ਜਦ ਕਿ ਇਹ ਕਹਿ ਦਿੱਤਾ ਗਿਆ ਸੀਗਾ ਵੀ ਮਾਸ ਕੈਜੂਅਲਟੀ ਜਿਹੜੀ ਇਸ ਸ਼ੋਅ ਦੇ ਵਿੱਚ ਹੋ ਗਈ ਆ। ਇੱਕ ਬੀਬੀ ਦੀ ਵੀਡੀਓ ਵੀ ਆਈ ਸੀ ਵੀ ਉਹ ਸਟੇਜ ਤੇ ਚੜ੍ਹ ਕੇ ਦੱਸ ਰਹੀ ਹੈ ਵੀ ਭਾਈ ਪਿੱਛੇ ਇੰਨੇ ਬੰਦੇ ਮਰ ਗਏ ਆ, ਤੁਸੀਂ ਜਿਹੜਾ ਆ ਉਹ ਕੀ ਕਰੀ ਜਾ ਰਹੇ ਆ। ਉਹਨਾਂ ਨੇ ਇਸ ਬੀਬੀ ਦੀ ਗੱਲ ਨਹੀਂ ਗੌਲੀ, ਤੇ ਇਹ ਜਿਹੜੇ ਉੱਥੇ ਗਾਉਂਦੇ ਨੱਚਦੇ ਟੱਪਦੇ ਰਹੇ, ਕਿਸੇ ਨੂੰ ਉਸ ਦੀ ਪਰਵਾਹ ਨਹੀਂ ਆ। ਤੇ ਹੁਣ ਲੋਕਾਂ ਨੇ ਇਹਨਾਂ ਨੂੰ ਹੁਣ ਅਦਾਲਤਾਂ ਦੇ ਵਿੱਚ ਘੜੀਸਿਆ ਆ। ਸੋ ਇਹ ਚੰਗੀ ਜਿਹੜੀ ਤੋਏ ਆ ਇਸ ਟਾਈਮ ਐਸਟਰੋ ਵਰਲਡ ਜਿਹੜਾ ਇਹ ਪਰਫਾਰਮੈਂਸ ਮਿਊਜ਼ਿਕ ਫੈਸਟੀਵਲ ਜਿਹੜਾ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਹੋਈ ਆ। ਸੋ ਹੁਣ ਦੇਖਦੇ ਕੀ ਹੁੰਦਾ। ਡਰੇਕ ਦਾ ਵੀ ਕਹਿੰਦੇ ਨਾਮ ਇਸ ਦੇ ਵਿੱਚ ਆ ਰਿਹਾ ਆ, ਤੇ ਐਸਟਰੋ ਵਰਲਡ ਦੇ ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਨੂੰ ਹੁਣ ਅਦਾਲਤ ਦੇ ਵਿੱਚ ਲੈ ਕੇ ਜਾਇਆ ਜਾਵੇਗਾ।
ਜੀ। ਅਗਲੀ ਖਬਰ ਜਿਹੜੀ ਆ ਸਾਊਥ ਵੈਸਟ ਏਅਰਲਾਈਨ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਪਈ ਸਾਊਥ ਵੈਸਟ ਏਅਰਲਾਈਨ ਦੇ ਵਿੱਚ ਇੱਕ ਵਾਈਟ ਮੂਲ ਦੀ ਬੀਬੀ ਜਿਹੜੀ ਆ ਉਹ ਟਰੈਵਲ ਕਰ ਰਹੀ ਸੀ ਤੇ ਉਸਨੇ ਇੱਕ ਕਾਲੇ ਮੂਲ ਦੀ ਜਿਹੜੀ ਬੱਚੀ ਆ ਉਸ ਨੂੰ ਜਿਹੜਾ ਆ ਉਹਦੀ ਕਾਲੇ ਮੂਲ ਦੀ ਬੱਚੀ ਸੀ, ਕਿਉਂਕਿ ਬਾਇਰੇਸ਼ੀਅਲ ਹੋਪਫੁਲੀ ਉਹਦਾ ਜਿਹੜਾ ਹਸਬੈਂਡ ਸੀ ਉਹ ਕਾਲੇ ਮੂਲ ਦਾ ਸੀ। ਤੇ ਸਾਊਥ ਵੈਸਟ ਦੇ ਜਿਹੜੇ EMPLOYEE ਸੀ ਉਹਨਾਂ ਨੇ ਸੋਚਿਆ ਵੀ ਇਹ ਜਿਹੜੀ ਆ ਹਿਊਮਨ ਟ੍ਰੈਫਿਕਿੰਗ ਕਰ ਰਹੀ ਹੈਗੀ ਤੇ ਉਹਨੂੰ ਸਸਪੀਸ਼ਨ ਦੇ ਅੰਡਰ ਪਾ ਦਿੱਤਾ। ਮੈਰੀ ਮਕਾਰਥੀ ਨਾਮ ਦੀ ਇਹ ਜਿਹੜੀ ਬੀਬੀ ਆ ਤੇ ਉਹਦੀ 10 ਸਾਲਾਂ ਦੀ ਬੱਚੀ ਮੋਇਰਾ ਜਿਹੜੀ ਆ ਬਾਇਰੇਸ਼ੀਅਲ ਸੀ। ਉਹਨਾਂ ਨੂੰ ਸਾਊਥ ਵੈਸਟ ਏਅਰਲਾਈਨ ਤੇ ਡੈਨਵਰ ਦੀ ਪੁਲਿਸ ਆਫੀਸਰਸ ਵੱਲੋਂ ਜਦੋਂ ਰੋਕ ਲਿਆ ਗਿਆ, ਜਦੋਂ ਉਹ ਡੈਨਵਰ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਉਤਰਨ ਜਾ ਰਹੇ ਸੀ। ਤੇ ਕਹਿੰਦੇ ਵੀ ਫਲਾਈਟ ਅਟੈਂਡੈਂਟ ਨੇ ਇਹ ਦੱਸਿਆ ਵੀ ਅਸੀਂ ਕੰਸਰਨ ਸੀਗੇ ਜਦੋਂ ਉਹਦਾ ਬਿਹੇਵੀਅਰ ਬੱਚੇ ਦੇ ਵੱਲ ਇਸ ਤਰ੍ਹਾਂ ਦਾ ਸੀ। ਸੋ ਦੇਖੋ ਵੀ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਤਾਂ ਆਪਾਂ ਦੇਖਦੇ ਹੀ ਹਾਂ ਵੀ ਸਿੱਖ ਤਾਂ ਖਾਸ ਕਰਕੇ ਬਹੁਤ ਵਾਰ ਰੇਸ਼ਲੀ ਇਹਨਾਂ ਨੂੰ ਕੁਛ ਕਿਤੇ ਨਾ ਕਿਤੇ ਇਫੈਕਟ ਹੁੰਦੇ ਹੈਗੇ ਆ, ਕਿਉਂਕਿ ਸਾਡਾ ਜਿਹੜਾ ਦਿੱਖ ਡਿਫਰੈਂਟ ਹੈਗੀ ਆ ਪੂਰੀ ਦੁਨੀਆ ਦੇ ਵਿੱਚ ਤੇ ਅਸੀਂ ਪ੍ਰਾਊਡ ਵੀ ਆ ਉਸ ਦਿੱਖ ਤੋਂ। ਪਰ ਸਟਿਲ ਕਿੰਨੀ ਜ਼ਿਆਦਾ ਜਿਹੜੀ ਹੈਗੀ ਆ ਈਵਨ ਕਾਲੇ ਤੇ ਗੋਰੇ ਮੂਲ ਦੇ ਜਿਹੜੇ ਲੋਕ ਆ ਉਹਨਾਂ ਵੱਲ ਵੀ ਦੇਖੋ ਕਿੰਨੀ ਸ਼ੱਕ ਗਈ ਆ ਵੀ ਉਹ ਗੋਰੀ ਸੀ ਤੇ ਉਹਦੀ ਬੱਚੀ ਜਿਹੜੀ ਆ ਕਾਲੇ ਮੂਲ ਦੀ ਆ ਵੀ ਉਹ ਸ਼ਾਇਦ ਉਹ ਹਿਊਮਨ ਟ੍ਰੈਫਿਕਿੰਗ ਕਰ ਰਹੀ ਆ, ਬੱਚੀ ਨੂੰ ਕਿਤੇ ਖਰੀਦ ਕੇ ਲਿਆਈ ਹੈਗੀ ਆ। ਜੀ ਜੀ। ਅਗਲੀ ਗੱਲ ਕਰਦੇ ਜਾਈਏ, ਈਲਨ ਮਸਕ ਜਿਹੜਾ ਆ ਉਹ ਇਸ ਟਾਈਮ ਕਹਿੰਦੇ ਵੀ ਉਹਨੂੰ $15 ਬਿਲੀਅਨ ਦਾ ਟੈਕਸ ਬਿੱਲ ਜਿਹੜਾ ਆ ਉਹ ਆ ਸਕਦਾ ਆ। ਤੇ ਕਹਿੰਦੇ ਵੀ ਉਸਨੇ ਟਵਿੱਟਰ ਦੇ ਉੱਤੇ ਹੁਣ ਆਪਣੇ ਜਿਹੜੇ ਫਾਲੋਅਰਸ ਆ ਉਹਨਾਂ ਨੂੰ ਪੁੱਛਿਆ ਕਿ ਮੈਂ ਆਪਣੇ ਸਟਾਕ ਜਿਹੜੇ ਉਹ ਵੇਚਦਾ। ਕਹਿੰਦੇ ਤਕਰੀਬਨ 10% ਆਪਣੇ ਸਟਾਕ ਵੇਚਣ ਦੀ ਜਿਹੜੀ ਉਸਨੇ ਪੁੱਛਿਆ ਸੀਗਾ ਤੇ ਉੱਤੇ ਫਾਲੋਅਰਸ ਨੇ ਉਸ ਪੋਲ ਦੇ ਉੱਤੇ ਕਿਹਾ ਵੀ ਹਾਂ। ਕਹਿੰਦੇ ਵੀ ਜਿਹੜੇ ਹੁਣ ਮਾਹਰ ਨੇ ਉਹ ਕਹਿ ਰਹੇ ਆ ਵੀ ਇਸ ਟੈਕਸ ਬਿੱਲ ਤੋਂ ਬਚਣ ਦਾ ਇਹ ਤਰੀਕਾ ਈਲਨ ਮਸਕ ਜਿਹੜਾ ਉਹ ਲੱਭ ਰਿਹਾ ਆ ਵੀ ਤਾਂ ਜਿਹੜਾ ਉਹ ਆਪਣਾ ਸਟਾਕ ਵੇਚ ਰਿਹਾ। ਕਹਿੰਦੇ ਵੀ ਇਸ ਦੇ ਸਟਾਕ ਵੇਚਣ ਦੀ ਖਬਰ ਤੋਂ ਬਾਅਦ ਦੇ ਵਿੱਚ ਟੈਸਲਾ ਦਾ ਸਟਾਕ ਖੁਦ ਜਿਹੜਾ ਆ ਉਹ ਥੋੜਾ ਜਿਹਾ ਥੱਲੇ ਨੂੰ ਗਿਆ ਆ। ਪਰ ਇਨਫਰਾਸਟ੍ਰਕਚਰ ਬਿੱਲ ਜਿਹੜੇ ਆ ਉਸ ਦੇ ਪਾਸ ਹੋਣ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਓਵਰਆਲ ਸਟਾਕਸ ਆ ਉਹ ਤਾਂ ਨੂੰ ਫਿਰ ਦੁਬਾਰਾ ਜਿਹੜਾ ਉਹ ਗਿਆ ਹੈਗਾ ਆ। ਸੋ ਟੈਸਲਾ ਤੇ ਟੈਸਲਾ ਦਾ ਜਿਹੜਾ ਇਹ ਓਨਰ, ਸਪੇਸਐਕਸ ਦਾ ਜਿਹੜਾ ਇਹ ਓਨਰ ਈਲਨ ਮਸਕ ਆ, ਇਹ ਇਹਨਾਂ ਦੇ ਉੱਤੇ ਇਹ ਕੰਪਨੀ ਆ ਐਮਾਜ਼ੋਨ ਤੇ ਹੋਰ ਵੱਡੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਉੱਤੇ ਬਾਰ-ਬਾਰ ਇਹ ਦੋਸ਼ ਲੱਗਦੇ ਨੇ ਵੀ ਇਹ ਫੈਡਰਲ ਟੈਕਸ ਭਰਦੇ ਹੀ ਨਹੀਂ, ਜਦ ਕਿ ਆਮ ਲੋਕ ਆ ਉਹਨਾਂ ਦਾ ਟੈਕਸ ਤੋਂ ਗੁਜ਼ਾਰਾ ਨਹੀਂ, ਉਸ ਤੋਂ ਬਗੈਰ ਉਹਨਾਂ ਨੂੰ ਜਿਹੜਾ ਉਹ ਦੇਣਾ ਹੀ ਪੈਂਦਾ ਆ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਵਿਵਾਦ ਜਿਹੜੇ ਆ ਉਹ ਚੱਲ ਰਹੇ ਆ। ਮਿਨੀਮਮ ਕਾਰਪੋਰੇਟ ਟੈਕਸ ਦੇ ਲਈ ਹੁਣ ਜਿਹੜੇ ਤਕਰੀਬਨ 1 ਸੈਂਕੜਾ ਜਿਹੜੇ ਮੁਲਕ ਨੇ ਉਹਨਾਂ ਨੇ ਜਿਹੜੀ ਹਾਮੀ ਭਰੀ ਆ ਵੀ ਅਸੀਂ ਸਾਰੇ ਹੀ ਪਾਸੇ ਇਹਨਾਂ ਮੁਲਕਾਂ ਦੇ ਵਿੱਚ ਮਿਨੀਮਮ ਕਾਰਪੋਰੇਟ ਟੈਕਸ ਜਿਹੜਾ ਆ ਉਹ ਲਾਵਾਂਗੇ। ਆਈ ਥਿੰਕ 15% ਦੇ ਉੱਤੇ ਉਹਨਾਂ ਨੇ ਦਰ ਜਿਹੜੀ ਉਹ ਰੱਖੀ ਹੈਗੀ ਆ। ਸੋ ਜੀ ਬਿਲਕੁਲ। ਇਹਨਾਂ ਸਾਰੇ ਕਿਉਂਕਿ ਇੱਥੋਂ ਭੱਜ ਕੇ ਦੂਜੇ ਮੁਲਕ ਦੇ ਵਿੱਚ ਇਹ ਚਲ ਜਾਂਦੇ ਹੁੰਦੇ ਸੀ ਜਿੱਥੇ ਟੈਕਸ ਘੱਟ ਦੇਣਾ ਪੈਂਦਾ ਸੀਗਾ। ਸੋ ਇਸ ਤਰੀਕੇ ਦੇ ਨਾਲ ਟੈਕਸ ਨੂੰ ਜਿਹੜਾ ਆ ਇੱਕ ਮੁਲਕ ਤੋਂ ਉਹ ਬਚਾਉਂਦੇ ਸੀ, ਜਦਕਿ ਢਾਂਚਾ ਇਨਫਰਾਸਟ੍ਰਕਚਰ ਉਸੇ ਮੁਲਕ ਦਾ ਵਰਤਦੇ ਸੀਗੇ। ਜੀ ਸੋ ਬਿਲਕੁਲ ਇਲਨ ਮਸਕ ਇਹ 'ਚ ਕੋਈ ਸ਼ੱਕ ਨਹੀਂ ਵੀ ਬਹੁਤ ਇੰਟੈਲੀਜੈਂਟ ਹੈਗਾ, ਬੜੇ ਵੱਡੀਆਂ ਹੁਣ ਕਾਰਪੋਰੇਸ਼ਨ ਸੈਟਅਪ ਕੀਤੀਆਂ, ਪਰ ਉਹ ਸਟੇਟਮੈਂਟਾਂ ਕਈ ਵਾਰੀ ਬੜੀਆਂ ਬੇਵਕੂਫੀ ਵਾਲੀਆਂ ਵੀ ਜਿਹੜਾ ਦਿੰਦਾ ਹੈਗਾ। ਇੱਕ ਪਿਛਲੇ ਦਿਨਾਂ 'ਚ ਹੀ ਉਹਨਾਂ ਨੇ ਸੈਕਸ ਦੇ ਬਾਰੇ ਬਹੁਤ ਗਲਤ ਜਿਹੜਾ ਆ ਜੋਕ ਕੀਤਾ। ਜਿਹੜਾ ਚੇਅਰਮੈਨ ਹੈਗੇ ਸੈਨੇਟ ਫਾਈਨੈਂਸ ਕਮੇਟੀ ਉਹਨਾਂ ਦੇ ਸੰਬੰਧ ਦੇ ਵਿੱਚ, ਸੋ ਉਸ ਕਰਕੇ ਵੀ ਉਹਨਾਂ ਦਾ ਕਾਫੀ ਜਿਹੜਾ ਵਿਰੋਧ ਹੋ ਰਿਹਾ। ਟੈਕਸ ਦੇ ਮਾਮਲੇ 'ਚ ਤਾਂ ਟੈਕਸ ਉਹ ਦੇਣਾ ਹੀ ਨਹੀਂ ਚਾਹੁੰਦਾ ਹੈਗਾ, ਇਸੇ ਕਰਕੇ ਓਪਨਲੀ ਕਈ ਵਾਰ ਸਟੇਟਮੈਂਟਸ ਦਿੱਤੀਆਂ ਸੀਆਂ ਵੀ ਮੈਂ ਕੈਲੀਫੋਰਨੀਆ ਤੋਂ ਜਿਹੜਾ ਸਾਰਾ ਆਪਰੇਸ਼ਨ ਟੈਕਸਸ 'ਚ ਮੂਵ ਕਰ ਜਾਣਾ ਆ। ਬਲਕਿ ਉਹਨਾਂ ਨੇ ਟੈਕਸਸ ਦੇ ਵਿੱਚ ਇੱਕ ਆਪਣਾ ਨਵਾਂ ਪਲਾਂਟ ਲਾ ਵੀ ਦਿੱਤਾ ਹੈਗਾ। ਸੋ ਟੈਕਸਸ ਨੂੰ ਲੈ ਕੇ ਹੁਣ ਤੁਸੀਂ ਦੇਖੋ ਭਈ ਜੇ ਇਲੈਕਟਡ ਗਵਰਨਮੈਂਟ, ਲੋਕਾਂ ਦੇ ਰਾਹੀਂ ਇਲੈਕਟਡ ਗਵਰਨਮੈਂਟ ਜਿਹੜੀ ਆ ਉਹ ਕਹਿ ਰਹੀ ਆ ਭਈ ਇੰਨੇ ਜਿਹੜੇ ਲੋਕ ਆ ਜਿਨ੍ਹਾਂ ਦੀ ਇਨਕਮ ਆ ਇੰਨੇ ਲੱਖ ਜਾਂ ਇੰਨੇ ਮਿਲੀਅਨ ਆ, ਉਹਦੇ ਉੱਪਰ ਵਾਲਿਆਂ ਨੂੰ ਆਪਾਂ ਟੈਕਸ ਲਾਣਾ ਆ ਤੇ ਉਹ ਕੋਈ ਡਿਫਰੈਂਟ ਨਹੀਂ ਹੋਣਾ ਚਾਹੀਦਾ ਕਿ ਆਪਣਾ ਹੀ ਜਿਹੜਾ ਆ ਪੋਲ ਪਾ ਦਿੱਤਾ ਵੀ ਤੁਸੀਂ ਜਿਹੜਾ
ਇਹ ਜਿਹੜਾ ਟੈਕਸ ਲਾ ਰਹੀ ਆ ਗਵਰਨਮੈਂਟ ਉਹਦੇ ਹੱਕ 'ਚ ਆ ਜਾਂ ਅਗੇਂਸਟ ਆ। ਤੇ ਉਹ ਹੁਣ ਮੈਂ ਉਹਨਾਂ ਦੇ ਟਵਿੱਟਰ ਅਕਾਊਂਟ ਤੇ ਦੇਖਦਾ ਸੀ ਹੱਕ ਦੇ ਵਿੱਚ ਕਹਿੰਦੇ ਆ ਭਈ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਆ ਵੀ ਮੈਨੂੰ ਦੇਣਾ ਨਾ ਪਵੇ ਵੀ ਇਹ ਟੋਟਲੀ ਜਿੱਦਾਂ ਗਵਰਨਮੈਂਟ ਦੇ ਤੁਸੀਂ ਨਾਲ। ਦੇਖੋ ਹਰਜੋਤ ਸਿੰਘ ਜੀ, ਜੀ ਇਹਨੇ ਕੁਝ ਦਿਨ ਪਹਿਲਾਂ ਤਾਂ ਆਪਸ਼ਨ ਜਿਹੜੀ ਇਹ ਵੀ ਬਣਾਈ ਸੀਗੀ, ਇਹਨੇ ਇਹ ਵੀ ਕਿਹਾ ਸੀਗਾ ਉਹ ਦੇਖੋ ਸਾਨੂੰ ਬਿਲੀਅਨਰਸ ਨੂੰ ਇਹ ਟੈਕਸ ਲੱਗੇ ਆ ਲਾਉਣ, ਆਮ ਲੋਕ ਫਿਰ ਤੁਹਾਡੇ ਤੇ ਵੀ ਲਾਉਣਗੇ। ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦਾ, ਆਮ ਲੋਕ ਤਾਂ ਪਹਿਲੇ ਤੁਹਾਡੇ ਤੋਂ ਜ਼ਿਆਦਾ ਭਰਾਵਾ ਟੈਕਸ ਜਿਹੜਾ ਉਹ ਦਿੰਦੇ ਹੈਗੇ ਆ, ਉਹਨਾਂ ਦਾ ਤੇ ਬਚਾਅ ਹੀ ਕੋਈ ਨਹੀਂ। ਤੁਹਾਡੇ ਕੋਲ ਤੇ ਫੇਰ ਜਿਹੜੇ ਆ ਉਹ ਰੂਲਸ ਦੀਆਂ ਜਿਹੜੇ ਲੂਪ ਹੋਲਸ ਆ ਉਹਨਾਂ ਨੂੰ ਤੁਸੀਂ ਵਰਤ ਲੈਂਦੇ ਹੈਗੇ ਆ। ਸੋ ਭਾਈ ਬਚ ਕੇ ਰਹਿਣਾ ਚਾਹੀਦਾ ਆ। ਜ਼ਰੂਰੀ ਨਹੀਂ ਆ ਵੀ ਜਿਹਦੇ ਕੋਲ ਪੈਸੇ ਜ਼ਿਆਦੇ ਉਹ ਗੱਲਾਂ ਵੀ ਜਿਹੜੀਆਂ ਉਹ ਸਿਆਣੀਆਂ ਹੀ ਜਿਹੜੀਆਂ ਉਹ ਹਮੇਸ਼ਾ ਕਰਦਾ ਹੋਵੇ। ਸਾਬਕਾ ਰਾਸ਼ਟਰਪਤੀ ਓਬਾਮਾ ਉਹਨਾਂ ਨੇ ਰੂਸ ਤੇ ਚੀਨ ਦੀ ਨੂੰ ਜਿਹੜੀ ਆ ਉਹਨਾਂ ਦੀ ਆਲੋਚਨਾ ਜਿਹੜੀ ਉਹ ਕੀਤੀ ਆ, ਖਾਸ ਕਰਕੇ ਕਲਾਈਮੇਟ ਦੇ ਮਾਮਲੇ ਦਾ ਉਸ ਤੇ ਨੂੰ ਲੈ ਕੇ। ਕਹਿੰਦੇ ਵੀ ਇਹ ਦੋ ਮੁਲਕ ਸਭ ਤੋਂ ਵੱਡੇ ਲਾਰਜੈਸਟ ਐਮਿਟਰਸ ਹੈਗੇ ਆ, ਇਹ ਸਭ ਤੋਂ ਜ਼ਿਆਦਾ ਪੋਲਿਊਸ਼ਨ ਜਿਹੜਾ ਫੈਲਾਉਂਦੇ ਨੇ। ਤੇ ਹੁਣ ਦੇਖਦੇ ਆ ਵੀ ਜਿਹੜਾ ਕੀ ਹੁੰਦਾ ਹੈ ਹੁਣ। ਚਲੋ ਇਹ ਤਾਂ ਹੁਣ ਇਹਨਾਂ ਨੇ ਮੁੜ ਕੇ ਦੁਬਾਰਾ ਪਤਾ ਨਹੀਂ ਪ੍ਰੈਜ਼ੀਡੈਂਟ ਦੇ ਲਈ ਰਨ ਕਰਨਾ ਹੈ ਕਿ ਨਹੀਂ, ਲੱਗਦਾ ਤਾਂ ਨਹੀਂ ਜਿਹੜੇ ਉਹ ਰਨ ਕਰਨਗੇ। 2015 ਦੇ ਵਿੱਚ ਇਹਨਾਂ ਦਾ ਹੀ ਜਿਹੜਾ ਕਾਰਜਕਾਲ ਚੱਲ ਰਿਹਾ ਸੀ, ਜਦੋਂ ਪੈਰਿਸ ਕਲਾਈਮੇਟ ਐਗਰੀਮੈਂਟ ਦੇ ਵਿੱਚ ਇਹਨਾਂ ਨੇ ਅਮਰੀਕਾ ਨੂੰ ਐਂਟਰ ਕੀਤਾ ਸੀਗਾ ਵੀ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੀਨ ਹਾਊਸ ਗੈਸ ਐਮਿਸ਼ਨਸ ਆ ਉਹਨਾਂ ਨੂੰ ਘਟਾਵਾਂਗੇ, ਕਾਰਬਨ ਨਿਊਟਰਲ ਬਣਾਂਗੇ। ਪਰ ਵੱਡੇ ਮੁਲਕਾਂ ਦੀਆਂ ਵੱਡੀਆਂ ਗੱਲਾਂ, ਇਹ ਦਾਅਵੇ ਵੱਡੇ ਵੱਡੇ ਕਰਦੇ ਆ। ਜੇ ਰਿਐਲਿਟੀ ਦੇ ਉੱਤੇ ਨਜ਼ਰ ਮਾਰਦੇ ਜਾਈਏ ਤੇ ਕੋਈ ਵੀ ਮੁਲਕ ਆਪਣੇ ਉਸ ਕਹਿ ਲਓ ਵੀ ਵਾਅਦੇ ਦੇ ਉੱਤੇ ਬਹੁਤਾ ਖਰਾ ਜਿਹੜਾ ਆ ਉਹ ਨਹੀਂ ਉਤਰ ਰਿਹਾ, ਖਾਸ ਕਰਕੇ ਵੱਡੇ ਮੁਲਕਾਂ ਦੀ ਜੇ ਆਪਾਂ ਗੱਲ ਕਰਦੇ ਜਾਈਏ। ਸੋ ਇਹ ਬਹੁਤ ਵੱਡਾ ਕ੍ਰਾਈਸਿਸ ਆਉਣ ਵਾਲੇ ਸਮੇਂ ਦੇ ਲਈ ਭਵਿੱਖ ਦੇ ਵਿੱਚ, ਨਜ਼ਦੀਕ ਭਵਿੱਖ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਕੋਸਟਲ ਜਿਹੜੇ ਇਲਾਕੇ ਨੇ, ਤੱਟਾਂ ਜਿਹੜੇ ਇਲਾਕੇ ਨੇ, ਉੱਥੇ ਪਾਣੀ ਜਿਹੜਾ ਉਹ ਚੜ੍ਹੇਗਾ ਜੇ ਸਾਰੇ ਪਾਸੇ ਬਰਫ਼ ਜਿਹੜੀ ਉਹ ਪਿਘਲੇਗੀ। ਤੇ ਆਪਾਂ ਆਲਰੇਡੀ ਉਸ ਦਾ ਦੇਖ ਹੀ ਰਹੇ ਹਾਂ ਵੀ ਜ਼ਿਆਦਾ ਠੰਡ ਤੇ ਜ਼ਿਆਦਾ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਠੰਡ ਜਾਂ ਬਰਫ਼ਬਾਰੀ ਜਿਹੜੀ ਹੋਣੀ ਸ਼ੁਰੂ ਹੋ ਗਈ ਹੈ ਜਦੋਂ ਪਹਿਲਾਂ ਨਹੀਂ ਸੀ ਹੁੰਦੀ। ਜ਼ਿਆਦੀਆਂ ਅੱਗਾਂ ਤੇ ਹੋਰ ਕਈ ਕੁਛ ਜਿਹੜੀ ਆ ਐਕਸਟ੍ਰੀਮ ਵੈਦਰ ਕੰਡੀਸ਼ਨ ਜਿਹੜੀਆਂ ਉਹ ਲਗਾਤਾਰ ਵੱਧ ਰਹੀਆਂ ਨੇ। ਜੀ ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਹੁਣ ਸਮਾਪਤੀ ਵੱਲ ਹੀ ਆ। ਤੇ ਇੱਕ ਵਾਰੀ ਫੇਰ ਜਿੰਨੇ ਵੀ ਪੰਜਾਬੀ ਰੇਡੀਓ ਯੂਐਸ ਦੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ ਹੁਣ ਸਾਡੇ ਜਿਹੜੇ ਪ੍ਰੋਗਰਾਮ ਆ ਉਹ ਬਿਲਕੁਲ ਸ਼ਾਮਾਂ ਦੇ ਜਿਹੜੇ ਆ ਉਹ ਰੈਗੂਲਰ ਚੱਲਣਗੇ, ਕਿਉਂਕਿ ਨਗਰ ਕੀਰਤਨ ਦੇ ਸੰਬੰਧ ਵਿੱਚ ਆਪਾਂ ਬਹੁਤ ਜ਼ਿਆਦਾ ਸਮਾਂ ਜਿਹੜਾ ਨਗਰ ਕੀਰਤਨ ਨੂੰ ਦਿੱਤਾ ਸ਼ਾਮ ਨੂੰ। ਸੋ ਹੁਣ ਜਿਹੜਾ ਸ਼ਾਮ ਦਾ ਜਿਹੜਾ ਪ੍ਰੋਗਰਾਮ ਹੁੰਦਾ ਸਾਡਾ ਅਪਡੇਟ ਅਮਰੀਕਾ 5:40 ਤੇ, ਉਹ ਪਹਿਲਾਂ ਆਪਾਂ ਫੇਸਬੁੱਕ YouTube ਤੇ ਪਹਿਲਾਂ ਦਿੰਦੇ ਸੀ ਤੇ ਰੇਡੀਓ ਤੇ ਬਾਅਦ 'ਚ। ਤੇ ਹੁਣ ਤੁਸੀਂ ਸੇਮ ਟਾਈਮ ਦੇ ਉੱਤੇ ਉਹ ਸੁਣ ਸਕੋਗੇ ਅੱਜ ਤੋਂ ਹੀ ਜਿੱਦਾਂ। ਜੀ ਬਿਲਕੁਲ। ਸੋ ਰੈਗੂਲਰ ਬੈਕ ਟੂ ਰੈਗੂਲਰ ਟਾਈਮ ਜਿਹੜੇ ਆ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਜਿਹੜੇ ਉਹ ਹੋਣਗੇ ਹੁਣ। ਸੋ ਇਸ ਤੋਂ ਅਗਲਾ ਪ੍ਰੋਗਰਾਮ ਹੁਣ ਆਵੇਗਾ ਆਤਮਿਕ ਆਨੰਦ 11 ਵਜੇ ਤੱਕ, ਤੇ 11 ਤੋਂ 12:30 ਜਿਹੜਾ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦਰਮਿਆਨ ਨਜ਼ਰੀਆ, 4 ਤੋਂ 5:30 ਵਜੇ ਤੱਕ ਪ੍ਰੋਗਰਾਮ ਦੇਸੋ ਪ੍ਰਦੇਸ਼, 5:40 ਦੇ ਉੱਤੇ ਪ੍ਰੋਗਰਾਮ ਆਪ ਪੇਸ਼ ਕਰਾਂਗੇ ਜੀ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 6 ਤੋਂ 8 ਵਜੇ ਤੱਕ ਗੁਰਬਾਣੀ ਦੇ ਜਿਹੜੇ ਸ਼ਾਮ ਦੇ ਪ੍ਰੋਗਰਾਮ, ਫਿਰ 8:30 ਵਜੇ ਪ੍ਰੋਗਰਾਮ ਬਲਤੇਜ ਪੰਨੂ ਹੋਣਾ ਦੇ ਨਾਲ ਆਵੇਗਾ ਖਬਰ ਤੇ ਨਜ਼ਰ, ਜਿਸ ਦੇ ਵਿੱਚ ਅੱਜ ਕਾਲਸ ਵੀ ਜਿਹੜੀਆਂ ਆ ਸ਼ਾਮ ਨੂੰ ਲਈਆਂ ਜਾਂਦੀਆਂ ਨੇ। ਤੁਸੀਂ ਉਦੋਂ ਜਿਹੜੇ ਉਹ ਸਵਾਲ ਜਵਾਬ ਵੀ ਉਹਨਾਂ ਨਾਲ ਕਰ ਸਕਦੇ ਆ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਾਂਝੀ ਕੀ ਚਾਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ। ਤੇ ਇੱਕ ਵਾਰੀ ਫਿਰ ਯੂਬਾ ਸਿਟੀ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਆ ਕੇ ਮਿਲੇ, ਆਪਣੇ ਵਿਚਾਰ ਸਾਂਝੇ ਕੀਤੇ, ਗੱਲਬਾਤ ਕੀਤੀਆਂ, ਤਸਵੀਰਾਂ ਖਿਚਾਈਆਂ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।